ਹਿਪੋਕ੍ਰੇਸੀ ਦੀ ਹੱਦ ਦੇਖੋ। ਪੀਆਰਓ ਡਿਪਾਰਟਮੈਂਟ ਪਹਿਲਾਂ ਪੱਤਰਕਾਰਾਂ ਨੂੰ ਫੋਨ ਕਰਦਾ ਵੀ ਅੱਜ ਫਲਾਨੀ ਜਗ੍ਹਾ ਕਾਰਵਾਈ ਕਰਨੀ ਹੈ, ਉੱਥੇ ਪਹੁੰਚੋ। ਉਹ ਸਾਰੇ ਪਹੁੰਚ ਜਾਂਦੇ ਨੇ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦੀ ਮੀਡੀਆ ਟੀਮ ਵੀ ਉੱਥੇ ਪਹੁੰਚਦੀ ਹੈ। ਬਕਾਇਦਾ ਮਾਈਕ ਲਗਾਏ ਜਾਂਦੇ ਨੇ, ਕੈਮਰਾ ਸੈੱਟ ਕੀਤਾ ਜਾਂਦਾ ਹੈ, ਲਾਈਵ ਗੋ ਕੀਤਾ ਜਾਂਦਾ ਹੈ। ਜਦੋਂ ਲਾਈਵ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਇਸ਼ਾਰਾ ਕੀਤਾ ਜਾਂਦਾ ਹੈ ਵੀ ਲਓ ਭਾਈ ਹੁਣ ਕਰੋ ਕਾਰਵਾਈ ਸ਼ੁਰੂ। ਇਹ ਹਰ ਰੋਜ਼ ਇੱਕ ਇਹਨਾਂ ਦੇ 4-5 ਜਿਹੜੇ ਭੌਂਪੂ ਨੇ ਬੁਲਾਰੇ ਨੇ ਉਹ ਦੱਸ ਦਿੰਦੇ ਨੇ ਇੰਨੇ ਨਸ਼ਾ ਤਸਕਰ ਫੜ ਲਏ। ਨਸ਼ਾ ਤਸਕਰ ਫੜਨਾ ਕੋਈ ਸਰਕਾਰਾਂ ਦੀ ਪ੍ਰਾਪਤੀ ਥੋੜ੍ਹਾ ਆ। ਨਸ਼ਾ ਤਸਕਰਾਂ ਨੂੰ ਸਜ਼ਾਵਾਂ ਦੇਣੀਆਂ ਤੇ ਨਸ਼ਾ ਖਤਮ ਕਰਨਾ ਸਰਕਾਰ ਦੀ ਪ੍ਰਾਪਤੀ ਹੈ ਤੇ ਉਹਨਾਂ ਦੇ ਕੰਮ ਆ। ਪਰ ਤੁਸੀਂ ਸਿਰਫ ਇਹਨੂੰ ਇੱਕ ਪੋਲੀਟੀਕਲੀ ਇਵੈਂਟ ਬਣਾਇਆ ਹੋਇਆ। ਸੋਸ਼ਲ ਜਸਟਿਸ ਦੀ ਜਿਹੜੀ ਗੱਲ ਆ, ਸੋਸ਼ਲ ਜਸਟਿਸ ਦੇ ਲਈ ਕੋਈ ਲੜ ਨਹੀਂ ਰਿਹਾ, ਕੋਈ ਬੋਲ ਨਹੀਂ ਰਿਹਾ, ਨਾ ਕੋਈ ਮੀਡੀਆ, ਨਾ ਕੋਈ ਪੁਲਿਸ ਮੁਲਾਜ਼ਮ, ਨਾ ਕੋਈ ਵਿਸਲ ਬਲੋਅਰ, ਨਾ ਕੋਈ ਐਡਵੋਕੇਸੀ ਗਰੁੱਪ ਆ, ਕੋਈ ਵਿਰੋਧੀ ਧਿਰਾਂ ਨਹੀਂ, ਕੁਛ ਨਹੀਂ ਆ। ਉਹ ਕੁਝ ਕੰਧਾਂ ਇਹੋ ਜੀਆਂ ਜਿਨ੍ਹਾਂ ਨੂੰ ਇਹਨਾਂ ਨੇ ਪੀਲਾ ਪੰਜਾ ਲਿਜਾ ਕੇ ਢਾਇਆ ਸੀ ਉਹ ਦੁਬਾਰਾ ਬਣ ਵੀ ਗਈਆਂ ਇਹ ਰਿਪੋਰਟਾਂ ਨੇ। ਸਰਕਾਰ ਦੇ ਹਾਲਾਤ ਇਉਂ ਨੇ, ਅੱਗਾ ਦੌੜ ਤੇ ਪਿੱਛਾ ਚੌੜ। ਅੱਗੇ ਲੰਘ ਜਾਂਦੇ ਨੇ ਸਟੇਜਾਂ ਤੋਂ ਭਾਸ਼ਣ ਦੇ ਕੇ, ਸਾਰਾ ਕੁਝ ਕਰਕੇ, ਜਦ ਕਿ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਉਹੀ ਜਿਹੜੇ ਪਿਛਲੇ 10 ਸਾਲ ਪਹਿਲਾਂ ਧਮਕੀਆਂ ਮਿਲਦੀਆਂ ਸੀ ਉਹੀ ਅੱਜ ਮਿਲਦੀਆਂ। ਉਹੀ ਵੇਚਣ ਵਾਲੇ ਨੇ, ਉਹਨਾਂ ਦੀਆਂ ਕੋਠੀਆਂ ਬਣੀਆਂ, ਬੇਨਾਮੀ ਜਾਇਦਾਦਾਂ, ਸਾਰਾ ਕੁਝ ਉਸ ਤਰੀਕੇ ਨਾਲ ਹੀ ਆ, ਪਰ ਕਰਨ ਉਸੇ ਤਰੀਕੇ ਨਾਲ ਆ। ਸੋ ਇੱਕ ਪਾਸੇ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਦੂਜੇ ਪਾਸੇ ਆਮ ਮਜ਼ਦੂਰਾਂ ਦੇ ਉੱਤੇ, ਗਰੀਬਾਂ ਦੇ ਉੱਤੇ ਇਹਨਾਂ ਤਸ਼ੱਦਦ ਤੇ ਤਾਲਿਬਾਨੀ ਸਜ਼ਾਵਾਂ ਨੂੰ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ। ਪੰਜਾਬ ਸਰਕਾਰ ਤਾਂ ਇਹ ਗੱਲ ਕਹਿੰਦੀ ਹੈ ਕਿ ਤੁਸੀਂ ਸਾਡੇ ਵਿਲੇਜ ਡਿਫੈਂਸ ਕਮੇਟੀ ਦਾ ਹਿੱਸਾ ਬਣੋ, ਤੁਸੀਂ ਸਾਨੂੰ ਜਾਣਕਾਰੀ ਦਿਓਗੇ ਕਿ ਤੁਹਾਡੇ ਮਹੱਲੇ 'ਚ, ਤੁਹਾਡੇ ਪਿੰਡ 'ਚ ਕੌਣ ਨਸ਼ਾ ਵੇਚਦਾ। ਕੀ ਪੰਜਾਬ ਪੁਲਿਸ ਇੰਨੀ ਕੈਪੇਬਲ ਨਹੀਂ ਹੈ? ਕੀ ਪੰਜਾਬ ਸਰਕਾਰ ਦਾ ਤੰਤਰ ਖਤਮ ਹੋ ਚੁੱਕਿਆ ਕਿ ਆਮ ਵਿਅਕਤੀ ਤੋਂ ਆਸ ਕਰਦੇ ਨੇ ਕਿ ਉਹ ਇਹੋ ਜਿਹਾ ਕੰਮ ਸਾਡੇ ਲਈ ਕਰਕੇ ਦੇਣ ਜਿਹਦੇ 'ਚ ਜਾਨ ਦਾ ਜੋਖਮ ਹੈ? ਜਿੰਨੇ ਲੋਕ ਚੱਕੇ ਸੀ, ਕੀ ਉਹਨਾਂ ਤੇ ਤੇਜ਼ੀ ਦੇ ਨਾਲ ਕਾਰਵਾਈ ਹੋ ਰਹੀ ਹੈ ਜਾਂ ਪਹਿਲੇ ਵਾਲੀ ਜੂਨ ਦੀ ਚਾਲ ਹੀ ਕੰਮ ਚੱਲ ਰਿਹਾ ਹੈ? ਉਹ ਵੀ ਇੱਕ ਦੇਖਣ ਵਾਲੀ ਗੱਲ ਹੈ। ਚੱਕਣਾ ਇੱਕ ਹੱਲ ਨਹੀਂ ਹੈ। ਕਿ ਇਹ ਤਾਂ ਦੇਖੋ ਪਿੱਛੇ ਨਸ਼ਾ ਰੁਕਿਆ, ਉਸੇ ਤਰੀਕੇ ਦੇ ਨਾਲ ਉਹਨਾਂ ਦੇ ਘਰਾਂ ਦੇ ਬਾਹਰ, ਉਹਨਾਂ ਦੇ ਨਸ਼ਾ ਵੇਚਣ ਵਾਲੇ ਟਿਕਾਣਿਆਂ ਦੇ ਬਾਹਰ ਲਾਈਨਾਂ ਤਾਂ ਲੱਗੀਆਂ ਹੋਈਆਂ ਨੇ, ਨਸ਼ਾ ਤਾਂ ਫਿਰ ਵੀ ਵਿਕ ਰਿਹਾ। ਲੋਕ ਵਿਸਲ ਬਲੋਰਿੰਗ ਕਰਦੇ ਨੇ, ਜਿਹੜੇ ਲੋਕ ਸਮਾਜ ਦੇ ਵਿੱਚੋਂ ਆਵਾਜ਼ ਚੁੱਕਦੇ ਨੇ, ਉਹਨਾਂ ਨੂੰ ਕੋਈ ਪ੍ਰੋਟੈਕਸ਼ਨ ਹੈ ਤੁਹਾਡੀ? ਹੁਣ ਤਾਂ ਤੁਹਾਡੇ ਕੋਲੇ 95 ਐਮਐਲਏ ਨੇ, 94-95 ਐਮਐਲਏ ਨੇ, ਤੁਹਾਨੂੰ ਕੌਣ ਰੋਕਦਾ? ਕਰੋ ਕਾਰਵਾਈਆਂ। ਸ਼ਹਿਰਾਂ ਦੇ ਨਹੀਂ, ਹੁਣ ਗੱਲ ਪਿੰਡਾਂ 'ਚ ਪਹੁੰਚ ਚੁੱਕੀ ਹੈ। ਹੁਣ ਪਿੰਡਾਂ ਦੇ ਵਿੱਚ ਇੱਕ ਕਿੱਟ ਦਿੱਤੀ ਜਾ ਰਹੀ ਹੈ। ਉਹ ਕਿੱਟ ਦੇ ਵਿੱਚ ਬੈਨਰ ਨੇ, ਹੋਰ ਕੁਝ ਸਮਾਨ ਹੈ ਜਿਸ ਤੇ ਲਿਖਿਆ ਹੋਇਆ ਹੈ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਖਤਮ ਹੋ ਚੁੱਕਿਆ ਹੈ, ਭਾਵ ਸਾਡਾ ਪਿੰਡ ਨਸ਼ਾ ਮੁਕਤ ਹੋ ਚੁੱਕਿਆ ਹੈ। ਇਹ ਨਹੀਂ, ਉਹ ਕਿੱਟ ਦੇ ਪੈਸੇ ਤੁਸੀਂ ਦੇਣੇ ਨੇ। ਇਹ ਨਵੰਬਰ 13 2024 ਦੀ ਜੱਜਮੈਂਟ ਹੈ ਸੁਪਰੀਮ ਕੋਰਟ ਦੀ। ਜਸਟਿਸ BR ਗਵਈ ਹੋਣਾ ਦੀ ਇਹ ਜੱਜਮੈਂਟ ਹੈ ਜਿਹੜੀ ਉਹਨਾਂ ਨੇ ਡਿਲੀਵਰ ਕੀਤੀ ਹੈ ਕਿ ਇਹਦੇ ਚੋਂ ਕਹਿੰਦੇ ਨੇ ਕਿ ਤੁਸੀਂ ਕਿਸੇ ਬੰਦੇ ਦੀ ਪ੍ਰਾਪਰਟੀ ਨੂੰ ਡਿਮੋਲਿਸ਼ ਕਰ ਰਹੇ ਹੋ ਔਨ ਦਾ ਬੇਸਿਸ ਆਫ देयर ਐਲੀਗੇਟਡ ਕ੍ਰਿਮੀਨਲ ਐਕਟੀਵਿਟੀਜ਼। ਵੀ ਤੁਸੀਂ ਉਹਦੀ ਕ੍ਰਿਮੀਨਲ ਐਕਟੀਵਿਟੀ ਦੇ ਆਧਾਰ ਤੇ ਉਹਦਾ ਘਰ ਢਾ ਰਹੇ ਹੋ, ਪਰ ਵਿਦਆਊਟ ਪਰਮਿਸ਼ਨ ਜੇਕਰ ਇਹ ਘਰ ਢਾਇਆ ਜਾ ਰਿਹਾ ਤਾਂ ਇਹ ਤਾਂ ਸਿੱਧਾ ਅਨਕਨਸਟੀਟਿਊਸ਼ਨਲ ਹੈ। ਕਿ ਹਰੇਕ ਨਸ਼ਾ ਤਸਕਰ, ਹਰੇਕ ਨਸ਼ਾ ਵੇਚਣ ਵਾਲਾ ਵਿਅਕਤੀ ਇਲੀਗਲ ਜਗ੍ਹਾ ਤੇ ਘਰ ਪਾਈ ਬੈਠਾ ਹੈ? ਸਹੀ ਹੈ, ਬਿਲਕੁਲ। ਇੱਕ ਤਾਂ ਇਹ ਗੱਲ ਹੈ ਕਿ ਜਦੋਂ ਆ ਗਈਆਂ, ਕੱਲ ਨੂੰ ਕੋਈ ਕੋਰਟ 'ਚ ਚੱਲ ਗਿਆ, ਇਹ ਸਾਰੇ ਪੁਲਿਸ ਵਾਲੇ ਜਵਾਬ ਦੇਣਾ ਔਖਾ ਹੋ ਜਾਊਗਾ ਨਾ। ਤਾਂ ਤੁਸੀਂ ਦੇਖੋ ਵੀ ਉੱਥੇ ਡਿਊਟੀ ਮੈਜਿਸਟ੍ਰੇਟ ਮੌਜੂਦ ਹੈ, ਉਹਨੂੰ ਪੱਤਰਕਾਰ ਸਵਾਲ ਕਰ ਰਿਹਾ ਹੈ ਵੀ ਤੁਸੀਂ ਇੱਥੇ ਆਏ ਹੋਏ ਹੋ, ਇਹ ਜਿਹੜੀ ਕਾਰਵਾਈ ਹੈ ਕੀ ਹੈ? ਇਲੀਗਲ ਕੰਸਟਰਕਸ਼ਨ ਇਹਨਾਂ ਦੀ ਜਾਣਕਾਰੀ ਮਿਲੀ ਸੀ, ਸਾਡੇ ਕੋਲੋਂ ਕਾਰਪੋਰੇਸ਼ਨ ਨੇ ਸਹਿਯੋਗ ਮੰਗਿਆ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ, ਇਸ ਕਰਕੇ ਅਸੀਂ ਸਹਿਯੋਗ ਦੇਣ ਆਏ ਆ। ਕੰਮ ਕਾਰਪੋਰੇਸ਼ਨ ਕਰ ਰਹੀ ਹੈ। ਪੰਜਾਬ 'ਚ 200-300 ਘੱਟ ਆ ਜਾਂਦਾ, ਕੋਈ 10 ਘਰ ਵੀ ਚਲੇ ਜਾਂਦੇ ਨੇ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਕਿ ਭਾਈ ਸਾਡੇ ਘਰ ਇਸ ਤਰੀਕੇ ਦੇ ਨਾਲ ਪੀਲਾ ਪੰਜਾ ਚਲਾਇਆ ਗਿਆ ਹੈ। ਤਾਂ ਕੌਣ ਜਵਾਬਦੇਹ ਹੋਊਗਾ? ਕੀ ਇਹ ਪੁਲਿਸ ਮੁਲਾਜ਼ਮ ਜਿਹੜੇ ਫੀਤੀਆਂ ਲਵਾਉਣ ਦੇ ਚਾਅ ਦੇ ਨਾਲ ਅੱਗੇ ਹੋ ਕੇ ਕਾਰਵਾਈਆਂ ਕਰਾ ਰਹੇ ਨੇ, ਕੀ ਇਹ ਜਵਾਬਦੇਹ ਹੋਣਗੇ? ਕੀ ਮੌਜੂਦ ਡਿਊਟੀ ਮੈਜਿਸਟ੍ਰੇਟ ਉੱਥੇ ਜਿਹੜੇ ਨੇ ਉਹ ਜਵਾਬਦੇਹ ਹੋਣਗੇ? ਨਸ਼ੇ ਦੇ ਮਾਮਲੇ ਭਾਵੇਂ ਇੱਕ ਵਿਅਕਤੀ ਤੇ 10 ਦਰਜ ਹੋਣ, ਭਾਵੇਂ 50 ਦਰਜ ਹੋਣ, ਜਿੰਨਾ ਚਿਰ ਉਸ ਨੂੰ ਦੋਸ਼ੀ ਨਹੀਂ ਕਰਾਰ ਦਿੱਤਾ ਜਾਂਦਾ, ਉਸ ਨੂੰ ਸਜ਼ਾ ਨਹੀਂ ਮਿਲ ਜਾਂਦੀ, ਉਨਾ ਚਿਰ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਹੈ ਕਿ ਤੁਸੀਂ ਉਸ ਦੇ ਪਰਿਵਾਰ ਨੂੰ ਕੱਢ ਕੇ ਸੜਕ ਤੇ ਖੜਾ ਕਰ ਦਿਓਗੇ? ਤਾਂ ਗੱਲ ਇਹ ਆ ਵੀ ਜਿਹੜਾ ਸੋਸ਼ਲ ਜਸਟਿਸ ਹੁੰਦਾ ਨਾ, ਉਹਦੇ ਲਈ ਕੋਈ ਲੜ ਹੀ ਨਹੀਂ ਰਿਹਾ। ਪੋਲੀਟੀਕਲ ਧਿਰਾਂ ਨਹੀਂ ਲੜ ਰਹੀਆਂ, ਉਹਦੇ ਲਈ ਕੋਈ ਜਦੋਜਹਿਦ ਨਹੀਂ ਕਰ ਰਿਹਾ। ਕੋਈ ਪੱਤਰਕਾਰ ਤਾਂ ਹੁਣ ਇਉਂ ਪੇਸ਼ ਕਰਦੇ ਨੇ ਜਿਵੇਂ ਕੋਈ ਤਿਉਹਾਰ ਹੁੰਦਾ ਜਿੱਥੇ ਬੁਲਡੋਜ਼ਰ ਚੱਲਦਾ। ਹਾਂਜੀ, ਰਾਜਜੀਤ ਪੰਜਾਬ 'ਚ ਤੁਰਿਆ ਫਿਰਦਾ ਹੈ, ਉਹਨੂੰ ਕਿਹਨੇ ਹੱਥ ਪਾ ਲਿਆ, ਕਿਹਨੇ ਉਹਨੂੰ ਫੜ ਲਿਆ? ਤੁਹਾਡੇ ਵੱਡੇ ਵੱਡੇ ਪੁਲਿਸ ਅਧਿਕਾਰੀ ਵੀ ਇਸ ਸਾਰੇ ਜੱਦ ਦੇ ਵਿੱਚ ਆਏ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਜੱਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੋਈ ਹੈ ਜਿਸ ਦਾ ਨਾਂ ਰੱਖਿਆ ਹੋਇਆ ਯੁੱਧ ਨਸ਼ਿਆਂ ਦੇ ਵਿਰੁੱਧ।
ਇਸ ਮੁਹਿੰਮ ਦਾ ਪ੍ਰਚਾਰ ਕਰੋੜਾਂ ਰੁਪਏ ਖਰਚ ਕਰਕੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਡੇ-ਵੱਡੇ ਹੋਰਡਿੰਗਸ ਲਾ ਕੇ ਕੀਤਾ ਜਾ ਰਿਹਾ ਤੇ ਇਸ ਮੁਹਿੰਮ ਦੇ ਤਹਿਤ ਜੇ ਕਿਸੇ ਸਿਆਸਤਦਾਨ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤਾਂ ਉਹਦੇ ਤਹਿਤ ਹੀ ਫਿਰ ਪੋਲੀਟੀਕਲ ਰੰਗ ਦੇਣ ਵਾਸਤੇ ਕੇਜਰੀਵਾਲ ਤੋਂ ਲਾ ਕੇ ਧਾਲੀਵਾਲ ਤੱਕ ਜਿੰਨੇ ਵੀ ਮੰਤਰੀ ਨੇ, ਜਿੰਨੇ ਵੀ ਲੋਕ ਨੇ, ਉਹ ਪ੍ਰਚਾਰ ਕਰਨ ਲੱਗ ਪੈਂਦੇ ਨੇ ਵੀ ਅਸੀਂ ਤਾਂ ਨਸ਼ਿਆਂ ਦੇ ਵਿਰੁੱਧ ਬਹੁਤ ਵੱਡੀ ਕਾਰਵਾਈ ਕਰ ਰਹੇ ਹਾਂ। ਪਰ ਜਦੋਂ ਉਹ ਸਰਕਾਰ ਹਕੀਕਤ ਦੇ ਵਿੱਚ ਕੁਝ ਕਰਦੀ ਨਜ਼ਰ ਆਉਂਦੀ ਹੈ ਤੇ ਇਹਦੇ ਦੋ ਪ੍ਰਭਾਵ ਜਿਹੜੇ ਨੇ ਉਹ ਦੇਖੇ ਜਾਂਦੇ ਨੇ। ਪਹਿਲਾ ਪ੍ਰਭਾਵ ਇਹਦਾ ਕਿ ਜ਼ਮੀਨੀ ਹਾਲਾਤ ਕੀ ਨੇ, ਦੂਜਾ ਪ੍ਰਭਾਵ ਇਹ ਕਿ ਸਰਕਾਰ ਨੇ ਜਿੰਨੇ ਤਸਕਰਾਂ ਦੇ ਵਿਰੁੱਧ ਕੋਈ ਕਾਰਵਾਈ ਕੀਤੀ ਹੈ ਕਿ ਅਦਾਲਤਾਂ ਦੇ ਵਿੱਚ ਵੀ ਉਹਨਾਂ ਦੀ ਪੈਰਵਾਈ ਕੀਤੀ ਗਈ ਹੈ, ਕਿ ਉਹਨਾਂ ਨੂੰ ਮੁਕਾਮ ਤੇ ਪਹੁੰਚਾਇਆ ਗਿਆ, ਉਹਨਾਂ ਨੂੰ ਸਜ਼ਾ ਦਵਾਈ ਗਈ ਹੈ। ਇਹ ਸਾਰੇ ਕਾਸੇ ਤੇ ਉੱਤੇ ਜਦੋਂ ਧਿਆਨ ਮਾਰਦੇ ਤਾਂ ਪੰਜਾਬ ਸਰਕਾਰ ਦਾ ਜਿਹੜਾ ਰਿਪੋਰਟ ਕਾਰਡ ਹੈ ਉਹ ਬਹੁਤ ਜ਼ਿਆਦਾ ਨੀਵੇਂ ਪੱਧਰ ਦਾ ਤੇ ਜਾਂ ਕਹਿ ਲਓ ਸ਼ੱਕੀ ਨਜ਼ਰ ਆਉਂਦਾ ਹੈ। ਜ਼ਮੀਨ ਦੇ ਹਾਲਾਤ ਕੀ ਨੇ ਪੰਜਾਬ ਦੇ ਵਿੱਚ, ਕਿ ਵਾਕਈ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਉਹ ਇੱਕ ਅਲੋਕਾਰੀ ਚੀਜ਼ ਹੋ ਨਿਬੜੀ ਹੈ ਤੇ ਉਹਦੇ ਬਾਅਦ ਪੰਜਾਬ ਦੇ ਵਿੱਚ ਕੋਈ ਨਸ਼ਾ ਤਸਕਰ ਨਹੀਂ ਬਚਿਆ। ਇਹਨਾਂ ਬਾਬਤ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਨ ਦੇ ਲਈ, ਕੁਝ ਫੈਕਟ ਸਾਂਝੇ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਨੌਜਵਾਨ ਪੱਤਰਕਾਰ ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ, ਜਿਹਦੇ 'ਚ ਆਪਾਂ ਸਾਰੀਆਂ ਗੱਲਾਂ ਤਕਰੀਬਨ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਕੈਂਪੇਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ, ਇਹਦੇ ਬਾਬਤ ਹੀ ਗੱਲਬਾਤ ਕਰਾਂਗੇ। ਜੀ ਬਿਲਕੁਲ। ਗੁਰਪ੍ਰੀਤ, ਜਦੋਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਡੀਜੀਪੀ ਹੋ ਗਏ, ਡੀਜੀਪੀ ਸਾਹਿਬ ਹੋ ਗਏ, ਮੁੱਖ ਮੰਤਰੀ ਸਾਹਿਬ ਹੋ ਗਏ, ਹੋਰ ਇਹਨਾਂ ਦੀ ਜਿਹੜੀ ਪੂਰੀ ਕੈਬਨਿਟ ਹੈ, ਐਮਐਲਏਜ਼ ਨੇ, ਹੋਰ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਜਾਂ ਹੋਰ ਲੋਕ, ਉਹ ਬੜੀ ਪ੍ਰਚਾਰ ਰਹੇ ਨੇ। ਸ਼ਹਿਰਾਂ ਦੇ ਵਿੱਚ ਵੱਡੇ-ਵੱਡੇ ਹੋਰਡਿੰਗਸ ਲਾਏ ਗਏ ਨੇ, ਇਹ ਦੱਸਿਆ ਗਿਆ ਲੋਕਾਂ ਨੂੰ ਕਿ ਬਈ ਨਸ਼ਾ ਜਿਹੜਾ ਉਹ ਖਤਮ ਕਰ ਦਿੱਤਾ ਗਿਆ। ਪਰ ਪੰਜਾਬ ਦੇ ਵਿੱਚ ਵੀ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਜਿਹੜਾ ਕਿ ਬੜੇ ਗਰੀਬ ਤਬਕੇ 'ਚ ਆਉਂਦਾ, ਇੱਕ ਆਮ ਦਿਹਾੜੀਦਾਰ ਮਜ਼ਦੂਰ ਪਰਿਵਾਰ ਦਾ ਉਹ ਨੌਜਵਾਨ ਹੈ, ਵਿਸ਼ਾਲ ਉਹਦਾ ਨਾਮ ਹੈ। ਉਹਦੀ ਤਸਕਰਾਂ ਨੇ ਨਾ ਸਿਰਫ ਕੁੱਟਮਾਰ ਕੀਤੀ, ਬਲਕਿ ਉਹਦੀਆਂ ਅੱਖਾਂ ਦੇ ਵਿੱਚ ਮਿਰਚਾਂ ਵੀ ਪਾਈਆਂ, ਉਹਨੂੰ ਜ਼ਲੀਲ ਵੀ ਕੀਤਾ, ਉਹਨੂੰ ਕੁੱਟਿਆ ਵੀ, ਉਹਦੀ ਵੀਡੀਓ ਵੀ ਬਣਾਈ ਤੇ ਵੀਡੀਓ ਬਣਾ ਕੇ ਉਹਨੂੰ ਮਤਲਬ ਉਹ ਅਗਲੀ ਵਾਰ ਉਹ ਇਹੋ ਜਿਹਾ ਕਦਮ ਨਾ ਚੁੱਕ ਸਕੇ, ਤਸਕਰਾਂ ਦੀ ਜਿਹੜੀ ਕਾਰਵਾਈ ਆ ਉਹ ਸਾਂਝੀ ਨਾ ਕਰ ਸਕੇ ਕਿਸੇ ਨਾਲ, ਕਿਸੇ ਨੂੰ ਨਸ਼ਰ ਨਾ ਕਰ ਸਕੇ। ਇਸ ਕਰਕੇ ਉਹਦੀ ਵੀਡੀਓ ਵੀ ਬਣਾਈ ਗਈ ਤੇ ਉਹਨੂੰ ਜ਼ਲੀਲ ਸਮਾਜਿਕ ਤੌਰ ਤੇ ਜਿਹੜੀ ਉਹਦੀ ਛਵੀ ਹੁੰਦੀ ਨੇ ਇੱਕ ਆਮ ਬੰਦੇ ਦੀ, ਉਹਨੂੰ ਵੀ ਢਾਹ ਲਾਈ ਗਈ। ਸੋ ਇੱਕ ਪਾਸੇ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਦੂਜੇ ਪਾਸੇ ਆਮ ਮਜ਼ਦੂਰਾਂ ਦੇ ਉੱਤੇ, ਗਰੀਬਾਂ ਦੇ ਉੱਤੇ ਇਹਨਾਂ ਤਸ਼ੱਦਦ ਤੇ ਤਾਲਿਬਾਨੀ ਸਜ਼ਾਵਾਂ ਹੁਣ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ। ਜੀ, ਦੇਖ ਲਓ ਤੁਸੀਂ ਆਪ, ਇਹ ਤਾਲਿਬਾਨੀ ਸ਼ਬਦ ਆਪਾਂ ਵਰਤਿਆ ਨਾ, ਇਹ ਤਾਲਿਬਾਨੀ ਕੰਮ ਤਾਂ ਹਰੇਕ ਪਾਸੇ ਹੀ ਹੋਇਆ ਪਿਆ। ਇਹ ਬੁਲਡੋਜ਼ਰ ਕਲਚਰ ਨੂੰ ਅਸੀਂ ਕੀ ਕਹਾਂਗੇ, ਇਹ ਵੀ ਤਾਂ ਤਾਲਿਬਾਨੀ ਵਰਗੀ ਗੱਲ ਹੈ ਨਾ। ਇੱਕ ਪਾਸੇ ਇੱਕ ਆਮ ਵਿਅਕਤੀ ਕੁੱਟਮਾਰ ਕਰ ਦਿੰਦਾ ਕਿਸੇ ਕਹਿ ਲਈਏ ਵੀ ਬੇਰੁਜ਼ਗਾਰ ਜਾਂ ਇੱਕ ਮਾਤੜ ਬੰਦੇ ਦੀ, ਜਿਹੜਾ ਕਹਿੰਦਾ ਕਿ ਮੇਰੀ ਮਾਂ ਹਸਪਤਾਲ 'ਚ ਦਾਖਲ ਹੈ, ਪਿਤਾ ਮੇਰਾ ਮਰ ਚੁੱਕਿਆ ਹੈ ਤੇ ਮੇਰੇ ਘਰ ਇੱਕ ਮੇਰੀ ਭੈਣ ਹੈ ਤੇ ਮੈਨੂੰ ਇਹਨਾਂ ਤੋਂ ਖਤਰਾ ਹੈ। ਉਹ ਬੰਦਾ ਜਦੋਂ ਉਹਨੂੰ ਕੁੱਟਿਆ ਗਿਆ, ਨੌਜਵਾਨ ਨੂੰ, ਪਹਿਲਾਂ ਬੋਲਿਆ ਨਹੀਂ ਸੀ, ਉਸਨੇ ਕਿਸੇ ਨੂੰ ਨਹੀਂ ਦੱਸਿਆ ਕਿ ਮੇਰੀ ਕੁੱਟਮਾਰ ਹੋਈ ਹੈ। ਜਦੋਂ ਇਹਨਾਂ ਨੇ ਵੀਡੀਓ ਵਾਇਰਲ ਕਰਤੀ, ਉਸ ਤੋਂ ਬਾਅਦ ਉਹ ਥਾਣੇ ਗਿਆ ਤੇ ਉਹਨੇ ਮਾਮਲਾ ਦਰਜ ਕਰਾਇਆ। ਹਾਲਾਂਕਿ ਸਾਨੂੰ ਇਹ ਵੀ ਪਤਾ ਹੈ ਕਿ ਕਿੰਨੀ ਕੁ ਕਾਰਵਾਈ ਕਿਸੇ ਤੇ ਹੋਣੀ ਹੈ, ਇਹ ਸਾਰੇ ਜਾਣਦੇ ਨੇ। ਹੁਣ ਇਸੇ ਗੱਲ ਤੋਂ ਜੇਕਰ ਆਪਾਂ ਯੁੱਧ ਨਸ਼ਿਆਂ ਵਿਰੁੱਧ ਦੇ ਵੱਲ ਚੱਲੀਏ, ਹੁਣ ਆਪਾਂ ਗੱਲ ਕੀਤੀ ਹੈ ਕਿ ਇਸ ਨੌਜਵਾਨ ਦੀ ਕੁੱਟਮਾਰ ਹੋਈ ਹੈ ਤੇ ਪੰਜਾਬ ਸਰਕਾਰ ਤਾਂ ਦੂਜੇ ਪਾਸੇ ਇਸ ਸਾਰੇ ਨੂੰ ਲੈ ਕੇ ਜਿਹੜਾ ਕੈਂਪੇਨ ਕਰ ਰਹੀ ਹੈ, ਜਿਹੜੀਆਂ ਰੈਲੀਆਂ ਕਰ ਰਹੀ ਹੈ, ਉਹਦੇ ਵਿੱਚ ਪੰਜਾਬ ਸਰਕਾਰ ਤਾਂ ਇਹ ਗੱਲ ਕਹਿੰਦੀ ਹੈ ਕਿ ਤੁਸੀਂ ਸਾਡੇ ਵਿਲੇਜ ਡਿਫੈਂਸ ਕਮੇਟੀ ਦਾ ਹਿੱਸਾ ਬਣੋ, ਤੁਸੀਂ ਸਾਡੀ ਮੁਹੱਲਾ ਡਿਫੈਂਸ ਕਮੇਟੀ ਦਾ ਹਿੱਸਾ ਬਣੋ। VDC MDC ਉਹ ਇਦਾਂ ਕਹਿ ਰਹੇ ਨੇ, ਇੱਕ ਟੈਗ ਦੇ ਰਹੇ ਨੇ ਆਮ ਲੋਕਾਂ ਨੂੰ। ਇਸ ਦਾ ਭਾਵ ਕੀ ਹੈ ਕਿ ਤੁਸੀਂ ਉਸ ਕਮੇਟੀ 'ਚ ਹੋਵੋਗੇ, ਤੁਸੀਂ ਸਾਨੂੰ ਜਾਣਕਾਰੀ ਦਿਓਗੇ ਕਿ ਤੁਹਾਡੇ ਮਹੱਲੇ 'ਚ, ਤੁਹਾਡੇ ਪਿੰਡ 'ਚ ਕੌਣ ਨਸ਼ਾ ਵੇਚਦਾ, ਇਹਦੇ ਬਦਲੇ ਦੇ ਵਿੱਚ ਅਸੀਂ ਤੁਹਾਡੀ ਜਾਣਕਾਰੀ ਬਿਲਕੁਲ ਸੁਰੱਖਿਅਤ ਰੱਖਾਂਗੇ। ਪੰਜਾਬ ਦੀ ਜਦੋਂ ਗੱਲ ਕਰ ਲਈਏ ਤਾਂ ਪ੍ਰਤੀ 1000 ਵਿਅਕਤੀ ਸਭ ਤੋਂ ਵੱਧ ਨਫਰੀ ਪੰਜਾਬ ਦੇ ਵਿੱਚ ਪੁਲਿਸ ਦੀ ਹੈ। 80,000 ਤੋਂ ਵੱਧ ਪੁਲਿਸ ਫੋਰਸ ਪੰਜਾਬ ਦੇ ਵਿੱਚ। ਉਹ ਗੱਲ ਵੱਖਰੀ ਹੈ ਕਿ ਉਹਨੂੰ ਝੋਕਿਆ ਕਿੱਥੇ ਕਿੱਥੇ ਹੋਇਆ, ਇਹ ਸਾਰੇ ਜਾਣਦੇ ਨੇ। ਪਰ ਕੀ ਪੰਜਾਬ ਪੁਲਿਸ ਇੰਨੀ ਕੈਪੇਬਲ ਨਹੀਂ ਹੈ? ਕੀ ਪੰਜਾਬ ਸਰਕਾਰ ਦਾ ਤੰਤਰ ਖਤਮ ਹੋ ਚੁੱਕਿਆ ਕਿ ਆਮ ਵਿਅਕਤੀ ਤੋਂ ਆਸ ਕਰਦੇ ਨੇ ਕਿ ਉਹ ਇਹੋ ਜਿਹਾ ਕੰਮ ਸਾਡੇ ਲਈ ਕਰਕੇ ਦੇਣ ਜਿਹਦੇ 'ਚ ਜਾਨ ਦਾ ਜੋਖਮ ਹੈ? ਕਿਉਂਕਿ ਅਸੀਂ ਦੇਖਦੇ ਹਾਂ, ਕੋਈ ਛਿਪੀ ਲੁਕੀ ਗੱਲ ਨਹੀਂ ਹੈ। ਮਾਲਵੇ ਦੇ ਵਿੱਚ ਇੱਕ ਫੌਜੀ ਨੂੰ, ਸਾਬਕਾ ਫੌਜੀ ਨੂੰ ਇੰਨਾ ਕੁੱਟਿਆ ਜਾਂਦਾ ਹੈ, ਦੋਵੇਂ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਨੇ। ਇਹ ਇੱਕ ਤਾਂ ਮਾਫੀਆ ਸ਼ਬਦ ਹੈ ਨਾ, ਜਿਹੜਾ ਇੱਕ ਡਰੱਗ ਮਾਫੀਆ ਤੇ ਦੂਜਾ ਰੇਤ ਮਾਫੀਆ, ਮਾਈਨਿੰਗ ਮਾਫੀਆ, ਇਹ ਤਾਂ ਲੱਤਾਂ ਲੁੱਤਾਂ ਤੋੜਨ ਤੋਂ, ਗੋਲੀ ਮਾਰਨ ਤੋਂ ਘੱਟ ਗੱਲ ਨਹੀਂ ਕਰਦੇ, ਜਾਂ ਫਿਰ ਸਿੱਧਾ ਟਰੈਕਟਰ ਥੱਲੇ ਦੇ ਕੇ ਕੁਚਲਣ ਤੋਂ ਘੱਟ ਗੱਲ ਨਹੀਂ ਕਰਦੇ। ਇਹ ਤਾਂ ਸਿਸਟਮ ਹੈ। ਫਿਰ ਤੁਸੀਂ ਕਿੱਦਾਂ ਆਸ ਕਰੋਗੇ ਕਿ ਤੁਹਾਡਾ ਯੁੱਧ ਨਸ਼ਿਆਂ ਵਿਰੁੱਧ ਸਫਲ ਹੋ ਚੁੱਕਿਆ ਹੈ? ਤੁਹਾਡੀ ਵਿਲੇਜ ਡਿਫੈਂਸ
ਕਮੇਟੀ ਜਿਹੜੀ ਤੁਸੀਂ ਸੋ ਕਾਲਡ ਬਣਾ ਦਿੱਤੀ ਹੈ ਉਹ ਸਫਲ ਹੋ ਚੁੱਕੀ ਹੈ? ਤੁਹਾਨੂੰ ਕਿੰਨੇ ਕੁ ਲੋਕਾਂ ਨੇ ਜਾਣਕਾਰੀ ਦਿੱਤੀ ਹੈ? ਇਹ ਤੁਸੀਂ ਜਨਤਕ ਕਰੋਗੇ ਜਾਂ ਤੁਸੀਂ ਵਿਲੇਜ ਡਿਫੈਂਸ ਕਮੇਟੀ ਜਿਹੜੀ ਬਣਾਈ ਸੀ ਉਹਦੇ ਵਿੱਚੋਂ ਆਈ ਹੋਈ ਜਾਣਕਾਰੀ ਦੇ ਨਾਲ ਤੁਸੀਂ ਕਿੰਨੇ ਕੁ ਲੋਕ ਚੱਕੇ ਨੇ ਜਨਤਕ ਕਰੋਗੇ? ਉਸ ਤੋਂ ਵੀ ਅੱਗੇ ਜਿੰਨੇ ਲੋਕ ਚੱਕੇ ਸੀ ਕੀ ਉਹਨਾਂ ਤੇ ਤੇਜ਼ੀ ਦੇ ਨਾਲ ਕਾਰਵਾਈ ਹੋ ਰਹੀ ਹੈ ਜਾਂ ਪਹਿਲੇ ਵਾਲੀ ਜੂਨ ਦੀ ਚਾਲ ਹੀ ਕੰਮ ਚੱਲ ਰਿਹਾ ਹੈ? ਉਹ ਵੀ ਇੱਕ ਦੇਖਣ ਵਾਲੀ ਗੱਲ ਹੈ। ਇਸੇ ਦੇ ਨਾਲ ਇੱਕ ਹੋਰ ਗੱਲ ਮੈਂ ਆਪ ਤੁਹਾਨੂੰ ਦੱਸ ਦਿੰਦਾ, ਜਿਸ ਏਰੀਏ ਦੇ ਵਿੱਚ, ਜਿਸ ਰੇਡੀਅਸ ਦੇ ਵਿੱਚ ਮੈਂ ਰਹਿਣਾ, ਉੱਥੇ ਦੇ ਕੁਝ ਲੋਕ ਜਿਹੜੇ ਬਹੁਤ ਨਸ਼ੇ ਦੇ ਵਿੱਚ ਨਾਮੀ ਗ੍ਰਾਮੀ ਨੇ, ਮੈਂ ਤੁਹਾਨੂੰ ਦੱਸ ਦਿੰਦਾ ਕਿ ਉਹਨਾਂ ਦੇ ਕੋਲ ਲਾਈਨਾਂ ਲੱਗੀਆਂ ਰਹਿੰਦੀਆਂ ਨੇ ਨਸ਼ਾ ਖਰੀਦਣ ਦੇ ਲਈ, ਤੇ ਉਹਨਾਂ ਨੂੰ ਥੋੜੇ ਦਿਨ ਪਹਿਲਾਂ ਕਾਰਵਾਈ ਹੁੰਦੀ ਹੈ, ਉਹਨਾਂ ਦੇ ਆਲੇ ਦੁਆਲਿਓਂ ਕੁਝ ਕੁ ਲੋਕਾਂ ਨੂੰ ਚੱਕ ਲਿਆ ਜਾਂਦਾ, ਪਰ ਚੱਕਣਾ ਇੱਕ ਹੱਲ ਨਹੀਂ ਹੈ। ਕਿ ਇਹ ਤਾਂ ਦੇਖੋ ਪਿੱਛੇ ਨਸ਼ਾ ਰੁਕਿਆ, ਉਸੇ ਤਰੀਕੇ ਦੇ ਨਾਲ ਉਹਨਾਂ ਦੇ ਘਰਾਂ ਦੇ ਬਾਹਰ, ਉਹਨਾਂ ਦੇ ਨਸ਼ਾ ਵੇਚਣ ਵਾਲੇ ਟਿਕਾਣਿਆਂ ਦੇ ਬਾਹਰ ਲਾਈਨਾਂ ਤਾਂ ਲੱਗੀਆਂ ਹੋਈਆਂ ਨੇ, ਨਸ਼ਾ ਤਾਂ ਫਿਰ ਵੀ ਵਿਕ ਰਿਹਾ। ਤੁਸੀਂ ਬੇਸ਼ੱਕ ਬੰਦਿਆਂ ਨੂੰ ਲੈ ਗਏ ਹੋ, ਤੇ ਇੱਕ ਬੰਦਾ ਤਾਂ ਅਜਿਹਾ ਵੀ ਹੈ ਜਿਸ ਨੂੰ ਮੈਂ ਜਾਣਦਾ, ਜਿਹਦੇ ਨਾਲ ਮੈਂ ਗੱਲਬਾਤ ਕਰਕੇ, ਇੱਕ ਇਨੋਸੈਂਟ ਕਿਸਮ ਦਾ ਵਿਅਕਤੀ ਕਹਿ ਲਈਏ, ਨਸ਼ਾ ਇੱਕ ਰੋਗ ਹੈ, ਉਹਨੂੰ ਲੱਗਿਆ ਹੋਇਆ ਹੈ। ਪਰ ਮੈਂ ਉਹਨੂੰ ਜਦੋਂ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਤੈਨੂੰ ਵੀ ਪੁਲਿਸ ਲੈ ਕੇ ਗਈ ਸੀ ਬੀਤੇ ਦਿਨੀ ਚੱਕ ਕੇ, ਕੀ ਹੁੰਦਾ? ਕਹਿੰਦਾ ਉਹ ਲਿਜਾਂਦੇ ਨੇ, ਬਹੁਤ ਸਾਰੀਆਂ ਕਹਿੰਦਾ ਕਾਰਵਾਈਆਂ ਦੇ ਵਿੱਚੋਂ ਲੰਘਾਉਂਦੇ ਨੇ, ਆਹ ਫਾਰਮ ਉਹ ਫਾਰਮ, ਏਦਾਂ ਫਲਾਨਾ ਟਮਕਾਨਾ। ਕੁਝ ਦਿਨ ਰਹਿਣ ਤੋਂ ਬਾਅਦ ਉਹਦੇ ਪਰਿਵਾਰ ਨੇ ਜ਼ਮਾਨਤ ਕਰ ਲਈ ਹੈ, ਉਹ ਫੇਰ ਬਾਹਰ ਹੈ, ਫੇਰ ਨਸ਼ਾ ਕਰ ਰਿਹਾ ਹੈ। ਇਹ ਤਾਂ ਕਾਰਵਾਈਆਂ ਨੇ, ਸਿਰਫ ਤੇ ਸਿਰਫ ਕਾਗਜ਼ ਭਰੇ ਜਾ ਰਹੇ ਨੇ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਫਿਰ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਡਰੱਗ ਐਡਿਕਸ਼ਨ ਛਡਾਉਣ ਵਾਲੇ ਡੀ ਐਡਿਕਸ਼ਨ ਸੈਂਟਰ ਚਲਾਏ ਜਾ ਰਹੇ ਸੀ, ਜਿਹੜੇ ਉਹਨਾਂ ਚੋਂ ਨੌਜਵਾਨ ਕੱਢੇ ਜਾ ਰਹੇ ਨੇ, ਉਹਨਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਲਿਆ ਕੇ ਉਹਨਾਂ ਦੀ ਗਿਣਤੀ ਉੱਥੇ ਪਾ ਕੇ ਫਾਰਮ ਭਰ ਕੇ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਨਸ਼ਾ ਮੁਕਤ ਦਿਖਾ ਕੇ ਉੱਥੋਂ ਛੱਡਿਆ ਜਾ ਰਿਹਾ ਵੀ ਤੁਸੀਂ ਆਪਣੇ ਘਰ ਜਾ ਸਕਦੇ ਹੋ, ਤੁਸੀਂ ਨਸ਼ਾ ਮੁਕਤ ਹੋ। ਆਹ ਤਾਂ ਪੰਜਾਬ ਦੇ ਵਿੱਚ ਹਾਲ ਹੈ। ਇਸ ਤੋਂ ਅੱਗੇ ਆਪਾਂ ਬੁਲਡੋਜ਼ਰ ਕਲਚਰ ਤੇ ਵੀ ਆਵਾਂਗੇ, ਪਰ ਤੁਸੀਂ ਵੀ ਸਾਂਝ ਪਾ ਦਿਓ ਥੋੜੀ ਜਿਹੀ। ਹਾਂਜੀ ਬਿਲਕੁਲ, ਦੇਖੋ ਅੱਜ ਤੋਂ ਕੁਝ ਮਹੀਨੇ ਪਹਿਲਾਂ ਤਕਰੀਬਨ ਇਹ ਗੱਲ ਹੈਗੀ ਹੈ, ਮਾਰਚ ਦੇ ਮਹੀਨੇ ਦੀ, ਇੱਕ ਨਸ਼ਾ ਤਸਕਰਾਂ ਨੇ ਦਿਨ ਦਿਹਾੜੇ ਨੌਜਵਾਨ ਕੁੱਟਿਆ ਸੀ ਲੁਧਿਆਣੇ ਦੇ ਵਿੱਚ। ਇਹ ਦੱਸਿਆ ਗਿਆ ਸੀਗਾ ਵੀ ਇਹ ਜਿਹੜਾ ਏਰੀਆ ਉਹ ਗੈਂਗਲੈਂਡ ਬਣਿਆ। ਇਸ ਖਬਰ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਵੀ ਨੌਜਵਾਨ ਵੱਲੋਂ ਨਸ਼ਾ ਵੇਚਣ ਵਾਲਿਆਂ ਨੂੰ ਰੋਕਿਆ ਗਿਆ, ਤੇ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਰੋਕਿਆ ਗਿਆ ਤੇ ਉਹਦੇ ਉੱਤੇ ਤਾਬੜਤੋੜ ਜਿਹੜੇ ਵਾਰ ਨੇ ਉਹ ਕੀਤੇ ਜਾਂਦੇ ਨੇ। ਇਸੇ ਤਰ੍ਹਾਂ ਬਠਿੰਡਾ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਹੀ, ਕੋਈ ਬਾਹਲੀ ਪੁਰਾਣੀ ਜਿਹੜੀ ਗੱਲ ਆ ਉਹ ਹੈ ਨਹੀਂ ਗੀ, ਮਾਰਚ 2025 ਦੀ ਗੱਲ ਹੀ ਆ, ਉੱਥੇ ਵੀ ਇੱਕ ਮੌੜ ਪਿੰਡ ਦਾ ਨੌਜਵਾਨ ਨਸ਼ਾ ਤਸਕਰਾਂ ਨੇ ਇਸੇ ਕਰਕੇ ਕਤਲ ਕਰਤਾ ਵੀ ਉਹ ਰੋਕਦਾ ਸੀਗਾ, ਉਹਨਾਂ ਨੂੰ ਨਸ਼ਾ ਵੇਚਣ ਤੋਂ ਰੋਕਦਾ ਸੀਗਾ। ਇਸੇ ਤਰ੍ਹਾਂ ਤੁਸੀਂ ਸਾਬਕਾ ਫੌਜੀ ਦੀ ਇੱਕ ਦੀ ਗੱਲ ਕੀਤੀ ਆ। ਇਸੇ ਤਰ੍ਹਾਂ ਇੱਕ ਨੌਜਵਾਨ ਪਿੱਛੇ ਜੇ ਆਪਾਂ ਵੀਡੀਓ ਵੇਖੀ ਸੀ, ਉਹਦੀ ਵਾਇਰਲ ਬਹੁਤ ਹੋਈ ਸੀਗੀ, ਉਹਨੇ ਇਹ ਗੱਲ ਕਹੀ ਸੀ ਕਿ ਅਸੀਂ, ਸਾਡਾ ਪਿੰਡ ਵਿਕਾਊ ਆ, ਉਹਨੇ ਪੋਸਟਰ ਲਾਤਾ ਸੀਗਾ, ਤੇ ਉਹਦੇ ਉੱਤੇ ਵੀ ਕਾਰਵਾਈ ਕੀਤੀ ਗਈ। ਉਹ ਬਾਅਦ ਦੇ ਵਿੱਚ ਪੁਲਿਸ ਦੇ ਨਾਲ ਚਲੋ ਸੈਟਲਮੈਂਟ ਹੋ ਗਈ। ਸੋ ਇਹ ਕਿੰਨੀਆਂ ਪਹਿਲਾਂ ਪੁਲਿਸ ਨੇ ਧਮਕੀ ਦਿੱਤੀ ਸੀ, ਪਹਿਲਾਂ ਉਹਨਾਂ ਨੂੰ ਪੁਲਿਸ ਨੇ ਧਮਕੀ ਦਿੱਤੀ ਉਹਨਾਂ ਨੂੰ ਕਿ ਤੁਸੀਂ ਅਜਿਹਾ ਨਾ ਕਰੋ। ਹਾਂਜੀ ਬਿਲਕੁਲ। ਸੋ ਇੱਕ ਪਾਸੇ ਇਹ ਕਹਿਣਾ ਵੀ ਬਈ ਅਸੀਂ ਨਸ਼ਾ ਖਤਮ ਕਰ ਰਹੇ ਹਾਂ, ਅਸੀਂ ਫਲਾਂ ਕਰ ਰਹੇ ਹਾਂ, ਦੂਜੇ ਪਾਸੇ ਜਿਹੜੇ ਘਰ ਢਾਈ ਜਾ ਰਹੇ ਨੇ ਉਹ ਵੀ ਉਸਰ ਰਹੇ ਨੇ, ਤੀਜੇ ਪਾਸੇ ਜਿਹੜੇ ਲੋਕ ਵਿਸਲ ਬਲੋਰਿੰਗ ਕਰਦੇ ਨੇ, ਜਿਹੜੇ ਲੋਕ ਸਮਾਜ ਦੇ ਵਿੱਚੋਂ ਆਵਾਜ਼ ਚੁੱਕਦੇ ਨੇ, ਉਹਨਾਂ ਨੂੰ ਕੋਈ ਪ੍ਰੋਟੈਕਸ਼ਨ ਹੈ ਤੁਹਾਡੀ? ਉਹਨਾਂ ਨੂੰ ਕੋਈ ਸੁਰੱਖਿਆ ਹੈ ਤੁਹਾਡੀ? ਉਹ ਵਿਚਾਰੇ ਪੰਗਾ ਲੈ ਲੈਂਦੇ ਨੇ, ਬਾਅਦ ਦੇ ਵਿੱਚ ਉਹਨਾਂ ਨੂੰ ਜਦੋਂ ਕੁੱਟਦੇ ਨੇ ਉਦੋਂ ਪੁਲਿਸ ਨਹੀਂ ਪਹੁੰਚਦੀ। ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਫਿਰੋਜ਼ਪੁਰ ਦੀ ਘਟਨਾ ਦੱਸੀ ਹੈ, ਇਹਦੇ ਮਾਮਲੇ ਦੇ ਵਿੱਚ ਵੀ ਪੁਲਿਸ ਕਹਿੰਦੀ ਵੀ ਅਸੀਂ ਭਰੋਸਾ ਦਿੱਤਾ, ਉਹਨਾਂ ਨੇ ਵੀ ਜਾਂਚ ਸ਼ੁਰੂ ਕਰਾਂਗੇ। ਕਿੰਨੇ ਲੋਕਾਂ ਨੂੰ ਭਰੋਸੇ ਦਿੰਦੇ ਹੋ ਤੁਸੀਂ ਦਿਨਾਂ ਦੇ ਵਿੱਚ? ਕਿੰਨੇ ਹਜ਼ਾਰਾਂ ਲੋਕਾਂ ਨੂੰ ਭਰੋਸੇ ਵੰਡਦੇ ਹੋ? ਭਰੋਸਾ ਬਹਾਲੀ ਤਾਂ ਤੁਹਾਡੀ ਤਾਂ ਹੀ ਨਹੀਂ ਰਹੀ ਨਾ, ਕਿਉਂਕਿ ਤੁਹਾਡੇ ਕਾਰਕਰਦਗੀ ਹੈ ਜਿਹੜੇ ਤੁਹਾਡੇ ਐਕਸ਼ਨ ਨੇ ਉਹਦੇ ਵਿੱਚ ਲੋਕਾਂ ਨੂੰ ਕਾਣ ਨਜ਼ਰ ਆਉਂਦੀ ਹੈ। ਸੋ ਇਹ ਆਪ ਜਦੋਂ ਵਿਰੋਧੀ ਧਿਰ ਦੇ ਵਿੱਚ ਸੀਗੇ ਭਗਵੰਤ ਮਾਨ ਸਾਹਿਬ, ਇਹ ਕਹਿੰਦੇ ਹੁੰਦੇ ਸੀਗੇ ਕਿ ਨਸ਼ਾ ਜੇ ਐਮਐਲਏ ਦੇ ਉੱਤੇ ਕਾਰਵਾਈ ਹੋਵੇ, ਜੇ ਸੰਬੰਧਿਤ ਡੀਐਸਪੀ ਉੱਤੇ ਕਾਰਵਾਈ ਹੋਵੇ, ਜੇ ਨਸ਼ਾ ਵੇਚਣ ਵਾਲਾ ਜਿਹੜਾ ਜਿੱਥੇ ਨਸ਼ਾ ਵਿਕਦਾ ਉੱਥੇ ਸੰਬੰਧਿਤ ਥਾਣੇ ਦੇ ਮੁਖੀ ਉੱਤੇ ਕਾਰਵਾਈ ਹੋਵੇ, ਤੇ ਆਪੇ ਸਾਰਾ ਕੁਝ ਜਿਹੜਾ ਉਹ ਬੰਦ ਹੋ ਜੇ। ਹੁਣ ਤਾਂ ਤੁਹਾਡੇ ਕੋਲੇ 95 ਐਮਐਲਏ ਨੇ, 94-95 ਐਮਐਲਏ ਨੇ, ਤੁਹਾਨੂੰ ਕੌਣ ਰੋਕਦਾ? ਕਰੋ ਕਾਰਵਾਈਆਂ। ਵੱਡੇ ਵੱਡੇ ਬੋਰਡਿੰਗ ਲਾਦੇ ਨੇ, ਵੱਡੇ ਵੱਡੇ ਹੋਰਡਿੰਗਸ ਲਾਦੇ ਨੇ ਸ਼ਹਿਰਾਂ ਦੇ ਵਿੱਚ, ਰੈਲੀਆਂ ਦੇ ਵਿੱਚ ਮਾਈਕ ਦੇ ਉੱਤੇ ਖੜ ਕੇ ਬੋਲੀ ਜਾਣਾ। ਉਹ ਮੂਹਰੋਂ ਕਿਹੜਾ ਕਿਸੇ ਨੇ ਸਵਾਲ ਕਰਨਾ ਹੁੰਦਾ? ਉਹ ਵੀ ਸਰਕਾਰ ਦੇ ਬੰਦੇ ਬੈਠੇ ਹੁੰਦੇ। ਇੱਥੇ ਨਹੀਂ, ਇੱਕ ਗੱਲ ਹੋਰ ਹੈ ਭਾਜੀ, ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਕਿ ਸ਼ਹਿਰਾਂ ਦੇ ਵਿੱਚ, ਸ਼ਹਿਰਾਂ ਦੇ ਨਹੀਂ, ਹੁਣ ਗੱਲ ਪਿੰਡਾਂ 'ਚ ਪਹੁੰਚ ਚੁੱਕੀ ਹੈ। ਹੁਣ ਪਿੰਡਾਂ ਦੇ ਵਿੱਚ ਇੱਕ ਕਿੱਟ ਦਿੱਤੀ ਜਾ ਰਹੀ ਹੈ, ਉਹ ਕਿੱਟ ਦੇ ਵਿੱਚ ਬੈਨਰ ਨੇ, ਹੋਰ ਕੁਝ ਸਮਾਨ ਹੈ, ਜਿਸ ਤੇ ਲਿਖਿਆ ਹੋਇਆ ਹੈ ਕਿ ਸਾਡੇ ਪਿੰਡ ਦੇ ਵਿੱਚ ਨਸ਼ਾ ਖਤਮ ਹੋ ਚੁੱਕਿਆ ਹੈ, ਭਾਵ ਸਾਡਾ ਪਿੰਡ ਨਸ਼ਾ ਮੁਕਤ ਹੋ ਚੁੱਕਿਆ ਹੈ। ਕਹਿੰਦੇ ਵੀ ਤੁਸੀਂ BDPO ਦਫ਼ਤਰ ਜਾਓ, ਪੰਚਾਇਤ ਅਫਸਰ ਨੂੰ ਆਪਣੇ ਨੂੰ ਮਿਲੋ, ਉਹ ਤੁਹਾਡੇ ਤੋਂ ਕੁਝ ਪਰਫਾਰਮੇ ਭਰਾਊਗਾ, ਕੁਝ ਫਾਰਮ ਭਰਾਊਗਾ। ਤਕਰੀਬਨ ਆਪਾਂ ਇਹੀ ਮੰਨ ਸਕਦੇ ਹਾਂ ਕਿ ਉਹ ਪਰਫਾਰਮੇ ਉਹੀ ਹੋਣਗੇ ਵੀ ਭਾਈ ਸਾਡਾ ਪਿੰਡ ਨਸ਼ਿਆਂ ਤੋਂ ਰਹਿਤ ਹੈ, ਸਾਡੇ ਪਿੰਡ 'ਚ ਨਸ਼ਾ ਖਤਮ ਹੈ। ਫਿਰ ਤੁਹਾਡੇ ਹੱਥ 'ਚੋਂ ਕਿੱਟ ਫੜਾ ਦੇਣਗੇ। ਇੱਥੇ ਹੀ ਨਹੀਂ, ਉਹ ਕਿੱਟ ਦੇ ਪੈਸੇ ਤੁਸੀਂ ਦੇਣੇ ਨੇ,
ਉਹ ਪੰਚਾਇਤ ਉਹਦੇ ਪੈਸੇ ਦਊਗੀ, ਫਿਰ ਉਹ ਕਿੱਟ ਲੈ ਕੇ ਜਾਊਗੀ ਤੇ ਉਹ ਕਿੱਟ ਆਪਣੇ ਪਿੰਡ ਦੇ ਵਿੱਚ ਕਿਸੇ ਜਨਤਕ ਥਾਂ ਦੇ ਉੱਪਰ ਉਹ ਬੈਨਰ ਲਾ ਕੇ ਉਸ ਦੀ ਫੋਟੋ ਖਿੱਚ ਕੇ ਭੇਜਣਗੇ ਅੱਗੇ BDPO ਨੂੰ, ਉਹ ਅੱਗੇ ਸਰਕਾਰ ਤੱਕ ਪਹੁੰਚਦਾ ਕਰੂਗਾ ਤਾਂ ਕਿ ਸਰਕਾਰ ਉਸ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲਸ ਤੇ ਪ੍ਰਚਾਰ ਸਕੇ। ਇਹ ਤਾਂ ਹੁਣ ਤਰੀਕਾ ਹੈ। ਕਿੰਨੇ ਕੁ ਪਿੰਡ ਨਸ਼ਾ ਮੁਕਤ ਹੋ ਚੁੱਕੇ ਨੇ, ਲੋਕ ਅੱਜ ਵੀ ਤਰਾਹ ਕਰ ਰਹੇ ਨੇ, ਲੋਕ ਕਹਿ ਰਹੇ ਨੇ ਕਿ ਸਾਡੇ ਪਿੰਡਾਂ 'ਚ ਨਸ਼ਾ ਸ਼ਰੇਆਮ ਵਿਕੀ ਜਾਂਦਾ ਹੈ, ਸਰਕਾਰ ਕਹਿੰਦੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਕਰ ਰਹੇ ਹਾਂ। ਫਿਰ ਜੇਕਰ ਉਹ ਪਲਵਿੰਦਰ ਝੋਟਾ ਵਰਗਾ ਕੋਈ ਨੌਜਵਾਨ ਆਪਣੇ ਪੱਧਰ ਤੇ ਜ਼ਿੰਮੇਵਾਰੀ ਲੈ ਲੈਂਦਾ ਹੈ ਕਿ ਭਾਈ ਚਲੋ ਐ ਨਸ਼ਾ ਖਤਮ ਕਰਕੇ ਦੇਖ ਲੈਂਦੇ ਆ, ਫਿਰ ਤੁਸੀਂ ਕਹਿੰਦੇ ਹੋ ਕਿ ਕਾਨੂੰਨ ਨੂੰ ਹੱਥ ਦੇ ਵਿੱਚ ਲੈ ਰਹੇ ਹੋ। ਚਲੋ ਠੀਕ ਹੈ, ਉਹ ਗਲਤ ਗੱਲ ਹੈ, ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ। ਹਾਂ, ਪਰ ਜੇਕਰ ਕੋਈ ਸਹਿਯੋਗ ਕਰਨਾ ਚਾਹੁੰਦਾ ਸੱਚੀਓ, ਉਹ ਜਾਨ ਤਲੀ ਤੇ ਰੱਖ ਕੇ ਤੁਰਿਆ ਹੋਇਆ ਤਾਂ ਫਿਰ ਤੁਸੀਂ ਉਹਦਾ ਸਹਿਯੋਗ ਲਓ। ਤੁਸੀਂ ਉਹਨਾਂ ਤੇ ਉਲਟੇ ਪਰਚੇ ਕਰਦੇ ਹੋ। ਪ੍ਰੈਗਾ ਵਰਗੇ ਕੈਪਸੂਲ ਜਿਹੜੇ ਨੇ ਉਹ ਧੜੱਲੇ ਦੇ ਨਾਲ ਵਿਕਦੇ ਨੇ, ਕੋਈ ਰੋਕ ਟੋਕ ਨਹੀਂ ਹੈ। ਇੱਕ 7ਵੀਂ 8ਵੀਂ ਦੇ ਵਿੱਚ ਪੜ੍ਹਦਾ ਬੱਚਾ ਵੀ ਆਸਾਨੀ ਦੇ ਨਾਲ ਹਾਸਲ ਕਰ ਸਕਦਾ ਹੈ। ਮੈਡੀਕਲ ਨਸ਼ਿਆਂ ਦੀ ਇੰਨੀ ਜ਼ਿਆਦਾ ਵਰਤੋਂ ਹੋਣੀ ਸ਼ੁਰੂ ਹੋ ਗਈ ਹੈ ਤੇ ਅਸੀਂ ਗੱਲ ਕਰ ਰਹੇ ਹਾਂ ਕਿ ਅਸੀਂ ਚਿੱਟੇ ਵਰਗੇ ਕੋੜ ਨੂੰ ਖਤਮ ਕਰਾਂਗੇ। ਹੁਣ ਇਸ ਤੋਂ ਅਗਲੇ ਸੈਗਮੈਂਟ ਦੇ ਵਿੱਚ ਆਪਾਂ ਆ ਜਾਂਦੇ ਹਾਂ ਬੁਲਡੋਜ਼ਰ ਕਲਚਰ ਦੇ ਉੱਪਰ। ਬੁਲਡੋਜ਼ਰ ਕਲਚਰ ਦਾ ਜਿਹੜਾ ਆਈਡੀਆ ਉੱਤਰ ਪ੍ਰਦੇਸ਼ ਤੋਂ ਇਹਨਾਂ ਨੇ ਯੋਗੀ ਸਰਕਾਰ ਤੋਂ ਚੱਕਿਆ ਹੈ। ਬੇਸ਼ੱਕ ਭਾਜਪਾ ਦੇ ਵਿਰੋਧੀ ਨੇ, ਪਰ ਭਾਜਪਾ ਦੇ ਕੋਲੋਂ ਏਜੰਡੇ, ਭਾਜਪਾ ਦੇ ਕੋਲੋਂ ਰਾਜਨੀਤੀ ਕਰਨ ਦੇ ਤਰੀਕੇ ਸਿੱਖਣ 'ਚ ਬਹੁਤ ਮਾਹਰ ਨੇ। ਬਿਲਕੁਲ, ਪੋਲੀਟੀਕਲ ਮਾਡਲ ਉਹੀ ਹੈ। ਪੋਲੀਟੀਕਲ ਮਾਡਲ ਜੀ ਉਹੀ ਹੈ। ਮੈਂ ਤੁਹਾਡੇ ਨਾਲ ਸਾਂਝ ਪਾ ਦਿਆਂ ਕਿ ਨਵੰਬਰ 13 2024 ਦੀ ਜੱਜਮੈਂਟ ਹੈ ਸੁਪਰੀਮ ਕੋਰਟ ਦੀ, ਜਸਟਿਸ BR ਗਵਈ ਹੋਣਾ ਦੀ ਇਹ ਜੱਜਮੈਂਟ ਹੈ ਜਿਹੜੀ ਉਹਨਾਂ ਨੇ ਡਿਲੀਵਰ ਕੀਤੀ ਹੈ ਕਿ ਇਹਦੇ ਚੋਂ ਕਹਿੰਦੇ ਨੇ ਕਿ ਤੁਸੀਂ ਕਿਸੇ ਬੰਦੇ ਦੀ ਪ੍ਰਾਪਰਟੀ ਨੂੰ ਡਿਮੋਲਿਸ਼ ਕਰ ਰਹੇ ਹੋ ਔਨ ਦਾ ਬੇਸਿਸ ਆਫ देयर ਐਲੀਗੇਟਡ ਕ੍ਰਿਮੀਨਲ ਐਕਟੀਵਿਟੀਜ਼, ਵੀ ਤੁਸੀਂ ਉਹਦੀ ਕ੍ਰਿਮੀਨਲ ਐਕਟੀਵਿਟੀ ਦੇ ਆਧਾਰ ਤੇ ਉਹਦਾ ਘਰ ਢਾਹ ਰਹੇ ਹੋ। ਪਰ ਵਿਦਆਊਟ ਪਰਮਿਸ਼ਨ ਜੇਕਰ ਇਹ ਘਰ ਢਾਇਆ ਜਾ ਰਿਹਾ ਤਾਂ ਇਹ ਤਾਂ ਸਿੱਧਾ ਅਨਕਨਸਟੀਟਿਊਸ਼ਨਲ ਹੈ। ਜੇਕਰ ਕਿਸੇ ਵਿਅਕਤੀ ਦੇ ਉੱਪਰ ਮਾਮਲਾ ਵੀ ਦਰਜ ਹੈ, ਆਪਾਂ ਮੰਨ ਲਈਏ ਮਾਮਲਾ ਦਰਜ ਹੈ, ਤੇ ਮਾਮਲਾ ਹਲੇ ਦਰਜ ਹੈ, ਹਲੇ ਸਿਰੇ ਥੋੜੀ ਗੱਲ ਲੱਗੀ ਹੈ, ਦੋਸ਼ੀ ਤਾਂ ਨਹੀਂ ਨਾ ਕਰਾਰ ਹੋਇਆ, ਹਨਾ, ਦੋਸ਼ੀ ਤਾਂ ਨਹੀਂ ਕਰਾਰ ਹੋਇਆ, ਤੁਸੀਂ ਉਸ ਦਾ ਘਰ ਢਾਹ ਰਹੇ ਹੋ। ਹੁਣ ਪੰਜਾਬ ਦੇ ਵਿੱਚ ਵੀ ਜੇਕਰ ਆਪਾਂ ਦੇਖੀਏ, ਮੈਂ 2 ਘਟਨਾਵਾਂ ਦਾ ਜ਼ਿਕਰ ਤੁਹਾਡੇ ਨਾਲ ਕਰ ਦਿੰਨਾ। ਜਲੰਧਰ ਦੇ ਵਿੱਚ ਇੱਕ ਘਰ ਢਾਇਆ ਗਿਆ ਅੱਜ ਕੱਲ, ਤੇ ਅੱਜ ਹੁਸ਼ਿਆਰਪੁਰ ਚ ਕਾਰਵਾਈ ਕੀਤੀ ਗਈ ਆ। ਹਿਪੋਕ੍ਰੇਸੀ ਦੀ ਹੱਦ ਦੇਖੋ। PRO ਡਿਪਾਰਟਮੈਂਟ ਪਹਿਲਾਂ ਪੱਤਰਕਾਰਾਂ ਨੂੰ ਫੋਨ ਕਰਦਾ ਵੀ ਅੱਜ ਫਲਾਨੀ ਜਗ੍ਹਾ ਕਾਰਵਾਈ ਕਰਨੀ ਹੈ, ਉੱਥੇ ਪਹੁੰਚੋ। ਉਹ ਸਾਰੇ ਪਹੁੰਚ ਜਾਂਦੇ ਨੇ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦੀ ਮੀਡੀਆ ਟੀਮ ਵੀ ਉੱਥੇ ਪਹੁੰਚਦੀ ਹੈ। ਬਕਾਇਦਾ ਮਾਈਕ ਲਗਾਏ ਜਾਂਦੇ ਨੇ, ਕੈਮਰਾ ਸੈੱਟ ਕੀਤਾ ਜਾਂਦਾ ਹੈ, ਲਾਈਵ ਗੋ ਕੀਤਾ ਜਾਂਦਾ ਹੈ। ਜਦੋਂ ਲਾਈਵ ਸ਼ੁਰੂ ਹੋ ਜਾਂਦਾ ਹੈ ਉਸ ਤੋਂ ਬਾਅਦ ਇਸ਼ਾਰਾ ਕੀਤਾ ਜਾਂਦਾ ਹੈ ਵੀ ਲਓ ਭਾਈ ਹੁਣ ਕਰੋ ਕਾਰਵਾਈ ਸ਼ੁਰੂ। ਪੁਲਿਸ ਖੜੀ ਹੈ, ਡਿਊਟੀ ਮੈਜਿਸਟ੍ਰੇਟ ਖੜਾ ਹੈ, ਉਸ ਤੋਂ ਬਾਅਦ ਉੱਥੇ ਪੀਲਾ ਪੰਜਾ ਚੱਲਣਾ ਸ਼ੁਰੂ ਹੋ ਜਾਂਦਾ ਹੈ। ਠੀਕ ਹੈ, ਜੇਕਰ ਇਲੀਗਲ ਕੰਸਟਰਕਸ਼ਨ ਹੈ, ਇੱਥੇ 2-3 ਚੀਜ਼ਾਂ ਨੇ ਕਿ ਹਰੇਕ ਨਸ਼ਾ ਤਸਕਰ, ਹਰੇਕ ਨਸ਼ਾ ਵੇਚਣ ਵਾਲਾ ਵਿਅਕਤੀ ਇਲੀਗਲ ਜਗ੍ਹਾ ਤੇ ਘਰ ਪਾਈ ਬੈਠਾ ਹੈ। ਸਹੀ ਹੈ, ਬਿਲਕੁਲ। ਇੱਕ ਤਾਂ ਇਹ ਗੱਲ ਹੈ ਕਿ ਹਰੇਕ ਨਸ਼ਾ ਕਰਨ ਵਾਲਾ ਜਾਂ ਨਸ਼ਾ ਵੇਚਣ ਵਾਲਾ ਜਿਹੜਾ ਵਿਅਕਤੀ ਜਿਸ ਤੇ ਮਾਮਲੇ ਦਰਜ ਨੇ, ਉਸ ਦਾ ਘਰ ਦਾ ਕੱਲਾ ਵੱਧ ਰਾਈਟ ਹੋਣਾ ਹੈ ਕੀ ਕੱਲੀ ਉਹੀ ਕੰਸਟਰਕਸ਼ਨ ਹੈ? ਪਿੱਛੇ ਸਾਰਾ ਘਰ ਹੈ, ਕਮਰੇ ਵੀ ਹੁੰਦੇ ਨੇ ਭਾਈ ਘਰ 'ਚ, ਸ਼ਾਇਦ ਭੁੱਲ ਗਏ ਨੇ, ਬਾਲਕਨੀਆਂ 'ਚ ਹੀ ਰਹਿੰਦੇ ਨੇ ਸਾਰੇ। ਉਸ ਤੋਂ ਤੀਸਰੀ ਗੱਲ ਜਿਹੜੀ ਇਹ ਹੈ ਉਹ ਹੈ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਜੁੜੀ ਹੋਈ, ਉੱਥੇ ਮੌਜੂਦ ਡਿਊਟੀ ਮੈਜਿਸਟ੍ਰੇਟ ਦੇ ਨਾਲ ਜੁੜੀ ਹੋਈ। ਮੈਂ ਹੈਰਾਨ ਸੀ ਕੱਲ ਜਲੰਧਰ ਦੇ ਵਿੱਚ ਜਦੋਂ ਇੱਕ ਘਰ ਦੀ ਬਾਲਕਨੀ ਢਾਈ ਗਈ ਅੱਗਿਓਂ, ਹਾਲਾਂਕਿ ਉਹ 15 ਮਿੰਟ ਦਾ ਇੱਕ ਦਿਖਾਵਾ ਜਿਹਾ ਹੀ ਹੁੰਦਾ ਇਹਨਾਂ ਦਾ, ਢਾਉਂਦੇ ਕੱਲੀ ਬਾਲਕਨੀ ਨੇ, ਅੱਗੇ ਨਹੀਂ ਵੱਧਦੇ, ਕਿਉਂਕਿ ਅੱਗੇ ਫਿਰ ਕਨਸਟੀਟਿਊਸ਼ਨ ਦੀਆਂ ਬਾਈਂਡਿੰਗਸ ਜਦੋਂ ਆ ਗਈਆਂ, ਕੱਲ ਨੂੰ ਕੋਈ ਕੋਰਟ 'ਚ ਚੱਲ ਗਿਆ, ਇਹ ਸਾਰੇ ਪੁਲਿਸ ਵਾਲੇ ਜਵਾਬ ਦੇਣਾ ਔਖਾ ਹੋ ਜਾਊਗਾ ਨਾ। ਤਾਂ ਤੁਸੀਂ ਦੇਖੋ ਵੀ ਉੱਥੇ ਡਿਊਟੀ ਮੈਜਿਸਟ੍ਰੇਟ ਮੌਜੂਦ ਹੈ, ਉਹਨੂੰ ਪੱਤਰਕਾਰ ਸਵਾਲ ਕਰ ਰਿਹਾ ਹੈ ਵੀ ਤੁਸੀਂ ਇੱਥੇ ਆਏ ਹੋਏ ਹੋ, ਇਹ ਜਿਹੜੀ ਕਾਰਵਾਈ ਹੈ ਕੀ ਹੈ? ਨਾ ਤਾਂ ਉੱਥੇ ਮੌਜੂਦ ਡਿਊਟੀ ਮੈਜਿਸਟ੍ਰੇਟ ਇਹ ਕਹਿ ਰਿਹਾ ਵੀ ਇਹ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੀਤਾ ਗਿਆ ਕੰਮ ਹੈ, ਨਾ ਉੱਥੇ ਮੌਜੂਦ ਪੁਲਿਸ ਮੁਲਾਜ਼ਮ ਜਿਹਦੇ ਮੂੰਹ ਵਿੱਚ ਸ਼ਬਦ ਪਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਪੱਤਰਕਾਰ ਵੀ ਭਾਈ ਇਹ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਮਾਮਲਾ ਹੈ। ਉਹ ਕਹਿੰਦੇ ਭਾਈ ਉਹ ਨਹੀਂ ਸਾਨੂੰ ਪਤਾ, NDPS ਦੇ ਤਹਿਤ ਮਾਮਲੇ ਇਹਨਾਂ ਤੇ ਜ਼ਰੂਰ ਨੇ, ਪਰ ਸਾਨੂੰ ਇਲੀਗਲ ਕੰਸਟਰਕਸ਼ਨ ਇਹਨਾਂ ਦੀ ਜਾਣਕਾਰੀ ਮਿਲੀ ਸੀ, ਸਾਡੇ ਕੋਲੋਂ ਕਾਰਪੋਰੇਸ਼ਨ ਨੇ ਸਹਿਯੋਗ ਮੰਗਿਆ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ, ਇਸ ਕਰਕੇ ਅਸੀਂ ਸਹਿਯੋਗ ਦੇਣ ਆਏ ਆ, ਕੰਮ ਕਾਰਪੋਰੇਸ਼ਨ ਕਰ ਰਹੀ ਹੈ। ਇਹ ਹੱਦ ਹੈ ਇਹਨਾਂ ਦੀ, ਇਹ ਗੱਲਾਂ ਇਹ ਕਰ ਰਹੇ ਨੇ। ਤੇ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਸੇਮ ਚੀਜ਼ ਦੁਹਰਾਈ ਗਈ ਹੈ।
ਉੱਥੇ ਵੀ ਕਹਿਣ ਦਾ ਭਾਵ ਕਿ ਢਾਂਚਾ ਸਿਮਿਲਰ ਹੈ, ਪ੍ਰੋਗਰਾਮ ਉਹੀ ਹੈ, ਉਸੇ ਤਰੀਕੇ ਦੇ ਨਾਲ ਸਾਰੀ ਜਗ੍ਹਾ ਕਾਰਵਾਈ ਕੀਤੀ ਜਾ ਰਹੀ ਹੈ ਵੀ ਭਾਈ ਸਾਨੂੰ ਤਾਂ ਕਾਰਪੋਰੇਸ਼ਨ ਦੇ ਵੱਲੋਂ ਸਹਿਯੋਗ ਸਾਡੇ ਤੋਂ ਮੰਗਿਆ ਗਿਆ, ਅਸੀਂ ਸਹਿਯੋਗ ਕਰਨ ਦੇ ਲਈ ਇੱਥੇ ਆਏ ਹੋਏ ਹਾਂ ਤੇ ਬੁਲਡੋਜ਼ਰ ਕਲਚਰ ਚੱਲ ਰਿਹਾ ਹੈ। ਮੰਨ ਲਓ ਇਹਨਾਂ ਦੇ ਵਿੱਚੋਂ ਜੇ ਪੰਜਾਬ 'ਚ 200-300 ਘੱਟ ਆ ਜਾਂਦਾ, ਕੋਈ 10 ਘਰ ਵੀ ਚਲੇ ਜਾਂਦੇ ਨੇ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਕਿ ਭਾਈ ਸਾਡੇ ਘਰ ਇਸ ਤਰੀਕੇ ਦੇ ਨਾਲ ਪੀਲਾ ਪੰਜਾ ਚਲਾਇਆ ਗਿਆ ਹੈ, ਤਾਂ ਕੌਣ ਜਵਾਬਦੇਹ ਹੋਊਗਾ? ਕੀ ਇਹ ਪੁਲਿਸ ਮੁਲਾਜ਼ਮ ਜਿਹੜੇ ਫੀਤੀਆਂ ਲਵਾਉਣ ਦੇ ਚਾਅ ਦੇ ਨਾਲ ਅੱਗੇ ਹੋ ਕੇ ਕਾਰਵਾਈਆਂ ਕਰਾ ਰਹੇ ਨੇ, ਕੀ ਇਹ ਜਵਾਬਦੇਹ ਹੋਣਗੇ? ਕੀ ਮੌਜੂਦ ਡਿਊਟੀ ਮੈਜਿਸਟ੍ਰੇਟ ਉੱਥੇ ਜਿਹੜੇ ਨੇ ਉਹ ਜਵਾਬਦੇਹ ਹੋਣਗੇ? ਮੈਂ ਆਪਣੀ ਜੁੰਡਲੀ ਜਿਹੜੀ ਸਾਡੀ ਪੱਤਰਕਾਰਾਂ ਦੀ ਹੈ ਉਸ ਨੂੰ ਵੀ ਇਸੇ ਕਟਹਿਰੇ 'ਚ ਖੜਾ ਕਰੂੰਗਾ ਕਿ ਕੀ ਤੁਸੀਂ ਇੰਨੇ ਯਾਰ ਅੰਨੇ ਹੋ ਚੁੱਕੇ ਆ ਅਸੀਂ ਵੀ ਅਸੀਂ ਉਸ ਗੱਲ ਤੇ ਦੂਸਰਾ ਪੱਖ ਹੀ ਨਹੀਂ ਬਿਲਕੁਲ ਦੇਖ ਰਹੇ। ਅਸੀਂ ਉੱਥੇ ਖੜੇ ਹੋ ਕੇ ਇਹ ਬੋਲ ਰਹੇ ਹਾਂ ਵੀ ਲਓ ਜੀ ਨਸ਼ਾ ਤਸਕਰ ਇੱਕ ਹੋਰ ਫੜਿਆ ਗਿਆ, ਇੱਕ ਹੋਰ ਨਸ਼ਾ ਤਸਕਰ ਦਾ ਘਾਟ ਆਇਆ ਜਾ ਰਿਹਾ ਹੈ। ਨਸ਼ੇ ਦੇ ਮਾਮਲੇ ਭਾਵੇਂ ਇੱਕ ਵਿਅਕਤੀ ਤੇ 10 ਦਰਜ ਹੋਣ, ਭਾਵੇਂ 50 ਦਰਜ ਹੋਣ, ਜਿੰਨਾ ਚਿਰ ਉਸ ਨੂੰ ਦੋਸ਼ੀ ਨਹੀਂ ਕਰਾਰ ਦਿੱਤਾ ਜਾਂਦਾ, ਉਸ ਨੂੰ ਸਜ਼ਾ ਨਹੀਂ ਮਿਲ ਜਾਂਦੀ, ਉਨਾ ਚਿਰ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਹੈ ਕਿ ਤੁਸੀਂ ਉਸ ਦੇ ਪਰਿਵਾਰ ਨੂੰ ਕੱਢ ਕੇ ਸੜਕ ਤੇ ਖੜਾ ਕਰ ਦਿਓਗੇ? ਕਿਉਂਕਿ ਦੋਸ਼ੀ ਇੱਕ ਜਾਣਾ ਹੋ ਸਕਦਾ ਹੈ ਪੂਰੇ ਪਰਿਵਾਰ ਦੇ ਵਿੱਚ। ਜੇਕਰ ਕਿਸੇ ਦਾ ਬੱਚਾ ਸਕੂਲ ਗਿਆ ਹੋਇਆ ਹੈ, ਲੈਟਸ ਸਪੋਜ਼ ਜੇ ਆਪਾਂ ਮੰਨ ਲਈਏ ਕਿਸੇ ਦਾ ਬੱਚਾ ਸਕੂਲ ਗਿਆ ਹੋਇਆ ਹੈ, ਉਹਨੇ ਜਦੋਂ ਦੁਪਹਿਰੋਂ ਬਾਅਦ ਘਰੇ ਆਉਣਾ ਹੈ, ਉਹ ਘਰੇ ਆ ਕੇ ਦੇਖੂਗਾ ਵੀ ਭਾਈ ਮੇਰੇ ਘਰ ਦੇ ਜਿਸ ਜਗ੍ਹਾ ਤੇ ਮੇਰਾ ਘਰ ਸੀ ਉੱਥੇ ਤਾਂ ਇੱਟਾਂ ਦਾ ਖਿੰਡਰਿਆ ਹੋਇਆ ਇੱਕ ਕਚਰਾ ਹੈ, ਮਲਬਾ ਹੈ, ਮੇਰੇ ਤੋਂ ਬੈਗ ਰੱਖਣ ਦੇ ਲਈ ਵੀ ਜਗ੍ਹਾ ਨਹੀਂ ਹੈ। ਤਾਂ ਫਿਰ ਉਹ ਇੱਕ ਹੋਰ ਨਸ਼ਾ ਤਸਕਰ ਪੈਦਾ ਕਰ ਰਹੇ ਹੋ, ਇੱਕ ਹੋਰ ਬਾਗੀ ਪੈਦਾ ਕਰ ਰਹੇ ਹੋ ਤੁਸੀਂ। ਬਿਲਕੁਲ, ਅਸਲ ਦੇ ਵਿੱਚ ਗੁਰਪ੍ਰੀਤ ਗੱਲ ਇਹ ਆ ਵੀ ਜਿਹੜਾ ਸੋਸ਼ਲ ਜਸਟਿਸ ਹੁੰਦਾ ਨਾ, ਉਹਦੇ ਲਈ ਕੋਈ ਲੜ ਹੀ ਨਹੀਂ ਰਿਹਾ, ਪੋਲੀਟੀਕਲ ਧਿਰਾਂ ਨਹੀਂ ਲੜ ਰਹੀਆਂ, ਉਹਦੇ ਲਈ ਕੋਈ ਜਦੋਜਹਿਦ ਨਹੀਂ ਕਰ ਰਿਹਾ। ਕੋਈ ਪੱਤਰਕਾਰ ਤਾਂ ਹੁਣ ਇਉਂ ਪੇਸ਼ ਕਰਦੇ ਨੇ ਜਿਵੇਂ ਕੋਈ ਤਿਉਹਾਰ ਹੁੰਦਾ ਜਿੱਥੇ ਬੁਲਡੋਜ਼ਰ ਚੱਲਦਾ। ਉਹਨਾਂ ਨੂੰ ਪਤਾ ਨਹੀਂਗਾ ਵੀ ਜਿਹੜਾ ਤੁਸੀਂ ਮਸਲਾ ਛੋਇਆ ਅਸਲ ਦੇ ਵਿੱਚ ਜਿਹੜਾ ਇਖਲਾਕੀ ਗਰਾਊਂਡ ਆ, ਕਾਨੂੰਨੀ ਪੱਧਰ ਤੇ ਤਾਂ ਇਹ ਗੱਲ ਹੈਗੀ ਹੈ ਕਿ ਮੰਨ ਲਓ ਕਿਸੇ ਘਰ ਦੇ ਵਿੱਚ ਕੋਈ ਬੰਦਾ ਨਸ਼ਾ ਤਸਕਰ ਹੈ, ਪਹਿਲੀ ਗੱਲ ਤਾਂ ਉਹ ਨਸ਼ਾ ਤਸਕਰ ਬਣਿਆ ਕਿਵੇਂ? ਉਹ ਤੁਹਾਡੀ ਨਲਾਇਕੀ ਹੈ ਇੱਕ ਸਿਸਟਮ ਦੀ ਕਿ ਉਹਨੂੰ ਤੁਸੀਂ ਨਸ਼ਾ ਵੇਚਣ ਦੀ ਇਜਾਜ਼ਤ ਤੱਕ ਦਿੱਤੀ। ਜੇ ਉਹ ਦੇਹਲੀਓਂ ਬਾਹਰ ਹੀ ਨਾ ਨਿਕਲ ਦਿੰਦੇ ਤੁਸੀਂ ਨਸ਼ੇ ਨਾਲ, ਤਾਂ ਉਹ ਨਾ ਬਣਾਉਂਦਾ ਉਹ ਘਰ, ਇਹ ਤੁਹਾਡਾ ਫੇਲੀਅਰ। ਦੂਜਾ ਫੇਲੀਅਰ ਇਹ ਕਿ ਉਹ ਬੰਦੇ ਨੇ ਹੋਰ ਬੰਦਿਆਂ ਨੂੰ ਕ੍ਰਿਮੀਨਲਾਈਜ਼ ਕਰਤਾ ਕਿ ਉਹਨੇ ਨਸ਼ਾ ਵੇਚਿਆ, ਦੂਜੇ ਬੰਦੇ ਡਰੱਗ ਤੇ ਲੱਗੇ, ਇਸ ਕਰਕੇ ਉਹਨੇ ਸਮਾਜ ਦੇ ਵਿੱਚ ਇੱਕ ਹੋਰ ਬੁਰਾਈ ਨੂੰ ਜਨਮ ਦਿੱਤਾ। ਤੀਜੀ ਗੱਲ ਕਿ ਉਹਨੇ ਵੇਚ ਕੇ ਘਰ ਪਾਲਿਆ, ਤੁਹਾਨੂੰ ਫਿਰ ਵੀ ਨਹੀਂ ਪਤਾ ਲੱਗੇ। ਇਹੀ ਐਸਡੀਐਮ, ਇਹੀ ਪੁਲਿਸ ਮੁਲਾਜ਼ਮ ਉਦੋਂ ਥਾਣੇ 'ਚ ਘੂਕ ਸੁੱਤੇ ਪਏ ਸੀਗੇ। ਜਾਂ ਚਲੋ ਹੋ ਸਕਦਾ ਕਿਸੇ ਨੇ ਕੋਈ ਪੰਜੀ ਦਸੀ ਦੇ ਵੀ ਦਿੱਤੀ ਹੋਵੇ, ਕੋਈ ਹਫ਼ਤਾ ਖੰਡ, ਕੋਈ ਮਹੀਨਾ ਭਰ। 4-5 ਨਲਾਇਕੀਆਂ ਥੋਡੀਆਂ ਨੇ ਤੇ ਮੜ ਰਹੇ ਹੋ ਕਿਹਦੇ ਸਿਰ? ਜਿਹੜਾ ਇੱਕ 7-8 ਸਾਲਾਂ ਦਾ ਜਵਾਕ ਆ। ਜਿਹੜੀ ਸੁਪਰੀਮ ਕੋਰਟ ਦੀ ਜਿਹੜੀ ਜਸਟਿਸ ਦੀ ਤੁਸੀਂ ਰਿਪੋਰਟ ਦੀ ਗੱਲ ਕਰਦੇ ਆ, ਉਹਦੀ ਭਾਵਨਾ ਹੀ ਇਹ ਆ ਕਿ ਕੋਈ ਪਰਿਵਾਰ ਦੇ ਵਿੱਚੋਂ ਕੋਈ ਬੰਦਾ ਕ੍ਰਿਮੀਨਲ ਆ, ਇਸ ਦੀ ਸਜ਼ਾ ਪੂਰੇ ਪਰਿਵਾਰ ਨੂੰ ਨਹੀਂ ਦਿੱਤੀ ਜਾ ਸਕਦੀ। ਤੁਸੀਂ ਕ੍ਰਿਮੀਨਲ ਨੂੰ ਫੜਨਾ ਹੈ, ਤੁਸੀਂ ਕ੍ਰਿਮੀਨਲ ਨੂੰ ਫੜ ਕੇ ਜਾਂ ਤਾਂ ਰੱਖੋ ਪੰਜਾਬ ਸਾਹਮਣੇ ਇੱਕ ਰਿਪੋਰਟ ਕਿ ਇਹ ਹਰ ਰੋਜ਼ ਇੱਕ ਇਹਨਾਂ ਦੇ 4-5 ਜਿਹੜੇ ਭੌਂਪੂ ਨੇ ਬੁਲਾਰੇ ਨੇ ਉਹ ਦੱਸ ਦਿੰਦੇ ਨੇ ਇੰਨੇ ਨਸ਼ਾ ਤਸਕਰ ਫੜ ਲਏ। ਨਸ਼ਾ ਤਸਕਰ ਫੜਨਾ ਕੋਈ ਸਰਕਾਰਾਂ ਦੀ ਪ੍ਰਾਪਤੀ ਥੋੜੋ ਆ। ਨਸ਼ਾ ਤਸਕਰਾਂ ਨੂੰ ਸਜ਼ਾਵਾਂ ਦੇਣੀਆਂ ਤੇ ਨਸ਼ਾ ਖਤਮ ਕਰਨਾ ਸਰਕਾਰ ਦੀ ਪ੍ਰਾਪਤੀ ਹੈ ਤੇ ਉਹਨਾਂ ਦੇ ਕੰਮ ਆ। ਹੁਣ ਇਹ ਉੱਥੇ ਘਾਟਾ ਦਿੰਦੇ ਨੇ, ਤੁਸੀਂ ਜਿਵੇਂ ਦੱਸਿਆ ਬਾਹਰਲੀ ਕੰਧ ਜੀ ਢਾਹ ਕੇ ਤੇ ਉੱਥੇ ਇੱਕ ਉਹਨੂੰ ਈਵੈਂਟ ਜਾਂ ਬਣਾ ਕੇ ਤੇ ਉਸ ਤੋਂ ਬਾਅਦ ਖਬਰਾਂ ਲੱਗ ਜਾਂਦੀਆਂ ਤੇ ਬੱਲੇ ਬੱਲੇ ਕਰ ਦਿੰਦੇ ਨੇ। ਅਸਲੀਅਤ ਜਿਹੜੀ ਆ ਉਹ ਜਿਉਂਦੀ ਤਿਉਂ ਆ। ਪੰਜਾਬ ਦੇ ਵਿੱਚ ਲੋਕਾਂ ਨੂੰ ਇਹ ਜਿਹੜੀ ਬਿਮਾਰੀ ਆ ਉਹ ਆਪਣੀ ਜ਼ੱਦ ਦੇ ਵਿੱਚ ਲੈ ਚੁੱਕੀ ਆ। ਕਰੀਮਪੁਰੀ ਕਹਿ ਰਹੇ ਸੀ 2 ਲੱਖ ਨੌਜਵਾਨ ਮਾਰਿਆ ਗਿਆ, ਪਰ ਇਹ ਕੋਈ ਅਧਿਕਾਰ ਤਾਂ ਆਂਕੜਾ ਨਹੀਂਗਾ। ਅਸੀਂ ਨਹੀਂ ਕਹਿ ਸਕਦੇ ਇੰਨੇ ਲੱਖ, ਪਰ ਹਾਂ ਇੱਕ ਵੱਡੀ ਆਬਾਦੀ ਇਹਦੀ ਜ਼ੱਦ ਦੇ ਵਿੱਚ ਆ, ਇੱਕ ਵੱਡੀ ਆਬਾਦੀ ਇਹਦਾ ਸ਼ਿਕਾਰ ਹੋ ਕੇ ਇਸ ਜਹਾਨ ਤੋਂ ਕੂਚ ਕਰ ਚੁੱਕੀ ਆ। ਪਰ ਤੁਸੀਂ ਸਿਰਫ ਇਹਨੂੰ ਇੱਕ ਪੋਲੀਟੀਕਲੀ ਇਵੈਂਟ ਬਣਾਇਆ ਹੋਇਆ। ਸੋਸ਼ਲ ਜਸਟਿਸ ਦੀ ਜਿਹੜੀ ਗੱਲ ਆ, ਸੋਸ਼ਲ ਜਸਟਿਸ ਦੇ ਲਈ ਕੋਈ ਲੜ ਨਹੀਂ ਰਿਹਾ, ਕੋਈ ਬੋਲ ਨਹੀਂ ਰਿਹਾ, ਨਾ ਕੋਈ ਮੀਡੀਆ, ਨਾ ਕੋਈ ਪੁਲਿਸ ਮੁਲਾਜ਼ਮ, ਨਾ ਕੋਈ ਵਿਸਲ ਬਲੋਅਰ, ਨਾ ਕੋਈ ਐਡਵੋਕੇਸੀ ਗਰੁੱਪ ਆ, ਕੋਈ ਵਿਰੋਧੀ ਧਿਰਾਂ ਨਹੀਂ, ਕੁਛ ਨਹੀਂ ਆ। ਸਿਰਫ ਇੱਕ ਇਵੈਂਟ ਹੋ ਗਿਆ ਕਿ ਫਲਾਂ ਘਰ ਤਸਕਰ ਆ, ਫਲਾਨਾ ਬੰਦਾ, ਪਹਿਲਾਂ ਉਹਤੇ ਠੱਪਾ ਲਾਤਾ, ਮੁੜ ਕੇ ਉਹਦੇ ਘਰੇ ਬਲਡੋਜ਼ਰ ਚੱਲ ਗਿਆ, ਖਬਰਾਂ ਲੱਗ ਗਈਆਂ, ਵਾਹ ਵਾਹ ਹੋ ਗਈ। ਨਾ ਨਸ਼ਾ ਖਤਮ ਹੋਇਆ ਤੇ ਨਾ ਉਹ ਬਿਮਾਰੀ ਖਤਮ ਹੋਈ ਜਿਹਦੇ ਨਾਲ ਤੁਸੀਂ ਵਾਹ ਵਾਹ ਖੱਟੀ ਹੈ। ਜੀ ਉਹੀ ਗੱਲ ਹੈ ਨਾ। ਹੁਣ ਬਾਈ ਤੁਸੀਂ ਜਿੱਦਾਂ ਗੱਲ ਕੀਤੀ ਪ੍ਰਵੀਨ ਭਾਜੀ ਕਿ ਇਹਦੇ ਵਿੱਚ ਨਾ ਵਿਰੋਧੀ ਧਿਰ ਦੀ ਭੂਮਿਕਾ ਕਿੱਥੇ, ਵਿਰੋਧੀ ਧਿਰ ਹੈਗੀ ਕਿੱਥੇ ਹੈ? ਵਿਰੋਧੀ ਧਿਰ ਜੇ ਇੰਨੀ ਸਟਰੋਂਗ ਹੋਵੇ ਤਾਂ ਇਹੋ ਜਿਹੀਆਂ ਐਕਟੀਵਿਟੀਜ਼ ਕਰਨ ਦਾ ਮੌਕਾ ਹੀ ਨਾ ਮਿਲੇ ਇਹਨਾਂ ਸਰਕਾਰਾਂ ਨੂੰ, ਜੋ ਕੁਝ ਇਹ ਕਰ ਰਹੇ ਨੇ ਇਸ ਸਮੇਂ। ਨਸ਼ਾ ਪੁਲਿਸ ਨੇ ਰੋਕਣਾ ਹੈ ਤੇ ਮੈਂ ਇੱਕ ਖਬਰ ਦੇਖ ਰਿਹਾ ਸੀਗਾ, ਪਿਛਲੀ ਕੋਈ ਖਬਰ ਮੇਰੇ ਸਾਹਮਣੇ ਆ ਗਈ, ਨਸ਼ਾ ਤਸਕਰਾਂ ਨੂੰ CIA ਦੀ ਟੀਮ ਫੜਨ ਗਈ ਸੀਗੀ। ਇਹ ਖਬਰ ਹੈ ਲੁਧਿਆਣਾ ਸ਼ਹਿਰ ਦੀ। CIA ਦੀ ਟੀਮ ਤੇ ਹਮਲਾ ਹੋ ਗਿਆ। CIA ਦੀ ਟੀਮ ਜਿਹੜੀ ਹੈ ਪੁਲਿਸ ਦੀ ਟੀਮ, ਉਹਦੇ ਵਿੱਚ ਇੱਕ ਔਰਤ ਕਾਂਸਟੇਬਲ ਸੀਗੀ। ਨਸ਼ਾ ਤਸਕਰਾਂ ਨੇ ਉਹਦੇ ਉੱਤੇ ਹਮਲਾ ਕਰਤਾ। ਇਹ ਦੱਸਣ ਲੋਕਾਂ ਨੂੰ ਵੀ ਉਹਨਾਂ ਨਸ਼ਾ ਤਸਕਰਾਂ ਨੂੰ ਫੜ ਕੇ ਕਿਹੜੀ ਸਜ਼ਾ ਕਰਾਈ ਹੈ, ਕਿੰਨੇ ਸਾਲ ਅੰਦਰ ਕਰਾਇਆ, ਤੁਸੀਂ ਕਿਹੜੀ ਕੋਰਟ ਦੇ ਵਿੱਚੋਂ ਅੰਦਰ ਕਰਾਏ।
ਅੱਜ ਹੀ ਮੈਂ ਸੁਣ ਰਿਹਾ ਸੀ ਇੱਕ ਈਡੀ ਦੇ ਬਹੁਤ ਵੱਡੇ ਅਧਿਕਾਰੀ ਸਨ, ਉਹ ਹੁਣ ਰਿਟਾਇਰ ਨੇ, ਉਹ ਕਹਿੰਦੇ ਕਿ ਰਾਜਜੀਤ ਇੱਥੇ ਹੀ ਤੁਰਿਆ ਫਿਰਦਾ ਹੈ। ਹਾਂਜੀ, ਰਾਜਜੀਤ ਪੰਜਾਬ ਚ ਤੁਰਿਆ ਫਿਰਦਾ ਹੈ, ਉਹਨੂੰ ਕਿਹਨੇ ਹੱਥ ਪਾ ਲਿਆ, ਕਿਹਨੇ ਉਹਨੂੰ ਫੜ ਲਿਆ। ਤੁਹਾਡੇ ਵੱਡੇ ਵੱਡੇ ਪੁਲਿਸ ਅਧਿਕਾਰੀ ਵੀ ਇਸ ਸਾਰੇ ਜੱਦ ਦੇ ਵਿੱਚ ਆਏ ਨੇ। ਭੋਲਾ ਬੇਸ਼ੱਕ ਹੁਣ ਬਾਹਰ ਹੈ, ਪਰ ਉਹਨੇ ਜਿਨ੍ਹਾਂ ਦਾ ਨਾਮ ਲਿਆ, ਤੁਸੀਂ ਉਹਨਾਂ ਨੂੰ ਮਾਮਲੇ ਹੋਰ ਪਾ ਕੇ ਫੜ ਰਹੇ ਹੋ। ਤੁਸੀਂ ਉਹਨਾਂ ਤੇ ਮਾਮਲਾ ਤੁਸੀਂ ਉਹਨਾਂ ਤੇ ਪਾਇਆ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਹੈ, ਪਰ ਦਿੱਲੀ 'ਚ ਬੈਠਾ ਹੋਇਆ ਲਾਲਾ ਅਰਵਿੰਦ ਕੇਜਰੀਵਾਲ ਸਟੇਜ ਤੋਂ ਸਪੀਚ ਦੇ ਰਿਹਾ ਹੈ ਕਿ ਜਿਨ੍ਹਾਂ ਨੇ ਸਰਕਾਰੀ ਗੱਡੀਆਂ 'ਚ ਭਰ ਕੇ ਨਸ਼ਾ ਪੰਜਾਬ 'ਚ ਪਹੁੰਚਾਇਆ ਉਹ ਬਖਸ਼ੇ ਨਹੀਂ ਜਾਣਗੇ, ਅਸੀਂ ਉਹਨਾਂ ਤੇ ਕਾਰਵਾਈ ਕੀਤੀ ਹੈ। ਭਾਈ 7 ਕਮੇਟੀਆਂ ਹੁਣ ਤੱਕ ਬਣ ਕੇ ਖਤਮ ਹੋ ਚੁੱਕੀਆਂ ਨੇ, ਹਾਲੇ ਤੱਕ ਉਹਨਾਂ ਦਾ ਹੱਲ ਨਹੀਂ ਕਰ ਪਾਏ ਤੁਸੀਂ। 7 ਕਮੇਟੀਆਂ ਥੋੜੀਆਂ ਨਹੀਂ ਹੁੰਦੀਆਂ, ਤੇ ਹਾਲੇ ਵੀ ਮਾਮਲਾ ਜਿਉਂ ਦੀ ਤਿਉਂ ਲਟਕਿਆ ਹੋਇਆ। ਤੁਹਾਡਾ ਆਪਣਾ ਵਿਧਾਇਕ ਕੁਵਰ ਵਿਜੇ ਪ੍ਰਤਾਪ ਕਹੀ ਜਾਂਦਾ ਹੈ ਕਿ ਜਦੋਂ ਤੁਸੀਂ ਇਸ ਨੂੰ ਫੜਿਆ ਹੋਇਆ ਸੀ ਉਦੋਂ ਤੁਸੀਂ ਕਿਹੜੀ ਕਾਰਵਾਈ ਕੀਤੀ, ਕਿਹੜੀ ਪੁੱਛਗਿੱਛ ਕੀਤੀ, ਉਦੋਂ ਤੁਸੀਂ ਇਹਨੂੰ ਲਮਕਾਉਂਦੇ ਰਹੇ ਹੋ, ਤੇ ਹੁਣ ਤੁਸੀਂ ਉਹਦੇ ਤੇ ਧਾੜਵੀਆਂ ਵਾਂਗੂ ਅਟੈਕ ਕਰ ਰਹੇ ਹੋ। ਬੇਲ ਦਾ ਵਿਰੋਧ ਤੱਕ ਨਹੀਂ ਕੀਤਾ ਪੰਜਾਬ ਸਰਕਾਰ ਨੇ, ਇੱਕ ਰਿਕਾਰਡ ਦੇ ਮੁਤਾਬਕ, ਜਦੋਂ ਮਜੀਠੀਆ ਨੇ ਬੇਲ ਲਈ ਹੈ। ਤੇ ਅੱਜ ਇਹ ਆਪਣੇ ਆਪ ਨੂੰ ਵੱਡੇ ਸ਼ੇਰ ਦਰਸਾ ਰਹੇ ਨੇ ਲੋਕਾਂ ਨੂੰ। ਠੀਕ ਹੈ, ਅੱਜ ਇਹ ਪੋਲੀਟੀਕਲੀ ਇਹਦਾ ਮਾਈਲੇਜ ਲੈਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਕੱਲ ਨੂੰ ਦੇਖਾਂਗੇ ਜਦੋਂ ਤੁਸੀਂ ਇਹਨਾਂ ਮਾਮਲਿਆਂ ਦੇ ਵਿੱਚ ਕੋਈ ਮਿਸਾਲੀ ਸਜ਼ਾਵਾਂ ਕਿਸੇ ਨੂੰ ਦਵਾਈਆਂ, ਜਾਂ ਉਹ ਲੋਕ ਫੜ ਕੇ ਲੋਕਾਂ ਸਾਹਮਣੇ ਨੰਗੇ ਕੀਤੇ ਜਿਨ੍ਹਾਂ ਦੇ ਤੁਸੀਂ ਵੱਡੇ ਵੱਡੇ ਰੈਕਟਾਂ ਦੇ ਵਿੱਚ ਨਾਮ ਲੈਂਦੇ ਹੋ। ਸੋ ਇਹ ਬਿਲਕੁਲ ਸਰਕਾਰ ਦੇ ਹਾਲਾਤ ਇਉਂ ਨੇ, ਅੱਗਾ ਦੌੜ ਤੇ ਪਿੱਛਾ ਚੌੜ। ਇਹ ਅੱਗੇ ਲੰਘ ਜਾਂਦੇ ਨੇ ਸਟੇਜਾਂ ਤੋਂ ਭਾਸ਼ਣ ਦੇ ਕੇ, ਸਾਰਾ ਕੁਝ ਕਰਕੇ, ਜਦ ਕਿ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਉਹੀ ਜਿਹੜੇ ਪਿਛਲੇ 10 ਸਾਲ ਪਹਿਲਾਂ ਧਮਕੀਆਂ ਮਿਲਦੀਆਂ ਸੀ ਉਹੀ ਅੱਜ ਮਿਲਦੀਆਂ। ਉਹੀ ਵੇਚਣ ਵਾਲੇ ਨੇ, ਉਹਨਾਂ ਦੀਆਂ ਕੋਠੀਆਂ ਬਣੀਆਂ, ਬੇਨਾਮੀ ਜਾਇਦਾਦਾਂ, ਸਾਰਾ ਕੁਝ ਉਸ ਤਰੀਕੇ ਨਾਲ ਹੀ ਆ, ਪਰ ਕਰਨ ਉਸੇ ਤਰੀਕੇ ਨਾਲ ਆ। ਪਰ ਇਹ ਇੱਕ ਘਰ ਢਾਹ ਕੇ ਅਗਲਾ ਜਾਂਦੇ ਨੇ ਕਿਤੇ ਲੱਭਣ ਕੀ ਹੋਰ ਕਿਹਦਾ ਢਾਈਏ, ਕਿਸੇ ਗਰੀਬ ਮਾਤੜ ਦਾ, ਕਿਉਂਕਿ ਰਾਣੋ ਵਰਗੇ ਜਾਂ ਹੋਰ ਲੋਕ ਤਾਂ ਇਹਨਾਂ ਨੂੰ ਦਿਖਦੇ ਨਹੀਂਗੇ। ਵੱਡੀਆਂ ਕੋਠੀਆਂ ਕਿੱਦਾਂ ਜਾਣ ਦੀ ਜ਼ਰੂਰਤ ਹੈ ਨਹੀਂ, ਕਿੱਦਾਂ ਦੇ ਢਾਉਂਦੇ ਨੇ, ਕਿੱਦਾਂ ਦੀ ਸਿਸਮਾਂ ਦੀ ਜ਼ਮੀਨ ਛਡਵਾਉਂਦੇ ਨੇ ਧਾਲੀਵਾਲ ਸਾਹਿਬ। ਦੱਸਣ ਕਿੰਨੇ ਲੋਕਾਂ ਨੂੰ ਛਡਾ ਲਈ, ਕਿੰਨੇ ਲੋਕਾਂ ਨੂੰ ਇਹ ਦੱਸਣ ਕਿ ਕਿੰਨੇ ਨਿਊ ਚੰਡੀਗੜ੍ਹ ਦੇ ਵਿੱਚ ਨਜਾਇਜ਼ ਪ੍ਰਾਪਰਟੀਆਂ ਜਾਂ ਪਹਾੜੀਆਂ ਦੇ ਵਿੱਚ ਕਿੰਨੀਆਂ ਰਿਹਾਇਸ਼ਾਂ ਬਣੀਆਂ ਨੇ। ਸੋ ਇਹ ਇੱਕ ਟੋਟਲੀ ਪੋਲੀਟੀਕਲ ਮਾਈਲੇਜ ਹਾਸਲ ਕਰਨ ਵਾਸਤੇ ਇਹਨਾਂ ਦਾ ਇੱਕ ਈਵੈਂਟ ਆ, ਜਿਹੜਾ ਕਿ ਮਹਾ ਫਲॉप ਇਹਨਾਂ ਦੇ ਕਾਗਜ਼ਾਂ ਦੇ ਵਿੱਚ, ਇਹਨਾਂ ਦੇ ਰਿਕਾਰਡ ਦੇ ਵਿੱਚ ਬੋਲੂਗਾ। ਜੀ, ਇਹ ਤਾਂ ਗੱਲ ਹੈ। ਇਸੇ ਦੇ ਨਾਲ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਇੱਕ ਘਰ ਢਾਹ ਕੇ ਅਗਲੇ ਵੱਲ ਨੂੰ ਹੋ ਜਾਂਦੇ ਨੇ, ਪਰ ਜਿਹੜਾ ਪਿੱਛੇ ਢਾਹ ਕੇ ਜਾਂਦੇ ਨੇ ਉਹਦੀ ਟੇਕ ਕੇਅਰ ਕੌਣ ਕਰਦਾ ਹੈ? ਤੁਹਾਡੀ ਜਾਣਕਾਰੀ ਦੇ ਲਈ ਦੱਸ ਦਿਆਂ ਕਿ ਕੁਝ ਕੁ ਰਿਪੋਰਟਾਂ ਇਹੋ ਜਿਹੀਆਂ ਵੀ ਆ ਰਹੀਆਂ ਨੇ ਕਿ ਜਿਹੜੇ ਇਹਨਾਂ ਨੇ ਪਹਿਲਾਂ ਘਰ ਢਾਏ ਨੇ, ਇਹ ਢਾਹ ਕੇ ਅੱਗੇ ਪੈਂਦੇ ਨੇ, ਉਹ ਲਾਈਵ ਗਲੂਈਵ ਕਰਕੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਲਾਈਵ ਕੈਮਰਾ ਐਕਸ਼ਨ ਹੁੰਦਾ ਹੈ 15 ਮਿੰਟ ਦਾ। ਉਸ ਤੋਂ ਬਾਅਦ ਕੌਣ ਪੁੱਛਦਾ? ਉਹ ਕੁਝ ਕੁ ਕੰਧਾਂ ਇਹੋ ਜਿਹੀਆਂ ਜਿਨ੍ਹਾਂ ਨੂੰ ਇਹਨਾਂ ਨੇ ਪੀਲਾ ਪੰਜਾ ਲਿਜਾ ਕੇ ਢਾਇਆ ਸੀ, ਉਹ ਦੁਬਾਰਾ ਬਣ ਵੀ ਗਈਆਂ ਨੇ। ਇਹ ਰਿਪੋਰਟਾਂ ਨੇ, ਇਹ ਰਿਪੋਰਟਾਂ ਆ ਰਹੀਆਂ ਨੇ। ਇੱਕ ਹੋਰ ਗੱਲ ਹੈ ਇਹਦੇ ਵਿੱਚ ਪ੍ਰਵੀਨ ਭਾਜੀ, ਕਿ ਜੇਕਰ ਤੁਸੀਂ ਕਿਸੇ ਦਾ ਘਰ ਢਾਹ ਰਹੇ ਹੋ, ਜੇਕਰ ਤੁਸੀਂ ਕਿਸੇ ਦੇ ਲੱਤ 'ਚ ਗੋਲੀ ਮਾਰ ਰਹੇ ਹੋ ਇਹ ਕਹਿ ਕੇ ਕਿ ਨਸ਼ਾ ਤਸਕਰ ਨੇ, ਅਸੀਂ ਕਾਬੂ ਕਰ ਰਹੇ ਸੀ ਇਹਨਾਂ ਨੂੰ, ਸਾਨੂੰ ਉਹਦੇ ਵਿੱਚ ਇਹਨਾਂ ਨੇ ਅੱਗਿਓਂ ਗੋਲੀ ਚਲਾਈ ਤੇ ਸਾਨੂੰ ਚਲਾਉਣੀ ਪੈ ਗਈ, ਇਹ ਜਦੋਂ ਤੁਸੀਂ ਕਿਸੇ ਦਾ ਘਰ ਢਾਹ ਰਹੇ ਹੋ, ਉਹ ਦੁੱਗਣੀ ਤੇਜ਼ੀ ਦੇ ਨਾਲ ਨਹੀਂ ਉਸ ਕੰਮ ਨੂੰ ਕਰੂਗਾ ਵੀ ਭਾਈ ਮੇਰਾ ਨੁਕਸਾਨ ਹੋ ਗਿਆ, ਇਹ ਹੁਣ ਮੈਂ ਇਹ ਵੀ ਭਰਵਾਈ ਕਰਨੀ ਹੈ। ਜਾਂ ਤਾਂ ਫਿਰ ਤੁਸੀਂ ਐਂ ਕਰੋ ਨਾ, ਜੇਕਰ ਤੁਸੀਂ ਘਰ ਢਾਇਆ, ਉਹ ਵਿਅਕਤੀ ਨੂੰ ਅੰਦਰ ਕੀਤਾ, ਤਾਂ ਉਹਦੀ ਕਾਰਵਾਈ ਨੂੰ ਤੇਜ਼ ਕਰੋ, ਉਹਨੂੰ ਸਜ਼ਾ ਤੱਕ ਪਹੁੰਚਾਉਣ ਵਾਲੇ ਸਿਸਟਮ ਨੂੰ ਤੇਜ਼ ਕਰੋ ਕਿ ਇਹ ਕੰਮ ਨਿਬੜੇ, ਇਹ ਜੜ ਵੱਢੀ ਜਾਏ ਪੰਜਾਬ ਦੇ ਵਿੱਚੋਂ। ਜਿਹਨੂੰ ਐਡੇ ਐਡੇ ਦੇਸ਼ ਲੱਗੇ ਹੋਏ ਨੇ ਜੜ ਵੱਢਣ 'ਚ, ਉਹ ਨਹੀਂ ਵੱਢ ਪਾਏ, ਆਖਿਰਕਾਰ ਉਹਨਾਂ ਨੂੰ ਲੀਗਲ ਕਰਨੀਆਂ ਪਈਆਂ ਨੇ ਬਹੁਤ ਸਾਰੀਆਂ ਚੀਜ਼ਾਂ, ਤੁਸੀਂ ਉਸ ਦੀ ਜੜ ਕਿਵੇਂ ਵੱਢ ਸਕਦੇ ਹੋ? ਸੋ ਇਹ ਕੁੱਲ ਮਿਲਾ ਕੇ ਜਿਹੜੀ ਗੱਲਬਾਤ ਇਹੀ ਹੈ ਕਿ ਤੁਸੀਂ ਨਸ਼ਾ ਤਸਕਰਾਂ ਦੇ ਘਰ ਢਾਹ ਕੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਸ਼ਹਿ ਦੇ ਰਹੇ ਹੋ, ਕਿਸੇ ਦੀ ਲੱਤ 'ਚ ਗੋਲੀ ਮਾਰ ਕੇ ਤੁਸੀਂ ਉਸ ਨੂੰ ਅਪਾਹਿਜ ਕਰ ਰਹੇ ਹੋ, ਤੇ ਉਹਦੇ ਮਨ ਦੇ ਅੰਦਰ ਰੋਸ਼ ਭਰ ਰਹੇ ਹੋ, ਤੇ ਪਰਿਵਾਰ ਦੇ ਅੰਦਰ ਰੋਸ ਭਰ ਰਹੇ ਹੋ ਵੀ ਭਾਈ ਏਦਾਂ ਹੁੰਦਾ ਜਸਟਿਸ। ਉਹ ਤੁਹਾਡੇ ਭਾਅ ਦਾ ਜਸਟਿਸ ਹੋਊਗਾ, ਪਰ ਉਹਨਾਂ ਦੇ ਘਰ 'ਚ ਹੋਰ ਕੋਈ ਜਾਂ ਉਹੋ ਹੀ ਵਿਅਕਤੀ ਕੇਸ ਰਾਹ ਨੂੰ ਪੈ ਸਕਦਾ, ਕੀ ਕਰ ਸਕਦਾ, ਉਹ ਆਪਾਂ ਭਲੀ ਭਾਂਤੀ ਜਾਣਦੇ ਹਾਂ। ਪਰ ਅਸੀਂ ਚਾਹੁੰਦੇ ਹਾਂ ਕਿ ਇਹ ਸਰਕਾਰ ਨੂੰ ਸੁਰਤ ਆਵੇ, ਕੋਈ ਚੰਗਾ ਕੰਮ ਕਰਨ, ਚੰਗੀ। ਇਹ 3 ਸਾਲ ਲਾ ਕੇ ਜਿਹੜੀ ਇਹਨਾਂ ਨੇ ਪਾਲਿਸੀ ਬਣਾਈ ਹੈ, ਇਹ ਤਾਂ ਅਸੀਂ ਰੰਗੇ ਦੇ ਦੇਖ ਲਏ ਨੇ, ਥੋੜਾ ਸਮਾਂ ਹੋਰ ਲਾ ਲੈਣ, ਕੋਈ ਚੰਗੀ ਪਾਲਿਸੀ ਬਣਾਉਣ। ਇਹਦਾ ਸਗੋਂ ਹੋਰ ਹੌਸਲਾ ਅਫਜ਼ਾਈ ਕਰ ਰਿਹਾ ਵੀ ਜਿਹੜੇ ਲੋਕ ਕਹਿ ਰਹੇ ਨੇ ਵੀ ਜਿਹੜੇ ਹੁਣ ਪੁਲਿਸ ਦੀ ਜਿਨ੍ਹਾਂ ਨੇ ਕੀਤੀ ਸੀ ਮੁਖਬਰੀ, ਤੇ ਉਹ ਬਾਹਰ ਆ ਕੇ ਕੁੱਟਣਗੇ ਕਿਸੇ ਨੂੰ ਨੰਗਿਆਂ ਕਰਕੇ, ਤੇ ਕਿਸੇ ਨੂੰ ਜ਼ਲੀਲ ਕਰਨਗੇ, ਵੀਡੀਓ ਬਣਾਉਣਗੇ, ਉਹਨਾਂ ਨੂੰ ਵੇਖ ਕੇ 4 ਹੋਰ ਤਿਆਰ ਹੋਣਗੇ ਵੀ ਇਹਨਾਂ ਦਾ ਪੁਲਿਸ ਨੇ ਕੀ ਕਰ ਲਿਆ। ਸੋ ਇਹ ਜਿਹੜੀ ਅਮਨ ਕਾਨੂੰਨ ਦੀ ਜਿਹੜੀ ਹਾਲਤ ਆ ਨਾ, ਇਹ ਵੀ ਪਾਣੀ ਜਿਹੜੀ ਆ ਮੰਗ ਰਹੀ ਹੈ, ਇਹ ਬਹੁਤ ਪਤਲੀ ਹਾਲਤ ਇਹਦੀ ਹੋ ਚੁੱਕੀ ਆ। ਸੋ ਜੇ ਨਸ਼ਾ ਖਤਮ ਕਰਨਾ ਤਾਂ ਸਭ ਤੋਂ ਪਹਿਲਾਂ ਲਾਅ ਐਂਡ ਆਰਡਰ ਮੇਨਟੇਨ ਕਰਨਾ ਪਊਗਾ, ਇਹ ਚੀਜ਼ਾਂ ਆਪਣੇ ਆਪ ਸਹੀ ਹੋ ਜਾਣਗੀਆਂ। ਗੁਰਪ੍ਰੀਤ ਸਿੰਘ ਜੀ, ਇੱਥੇ ਆਪਾਂ ਇਸ ਚਰਚਾ ਨੂੰ ਇੱਥੇ ਵਿਰਾਮ ਦੇਵਾਂਗੇ। ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ।
ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੀ ਇਹ ਜਿਹੜੀ ਅੱਜ ਦੀ ਇਹ ਰਿਪੋਰਟ ਸੀਗੀ ਯੁੱਧ ਨਸ਼ਾ ਦੇ ਵਿਰੁੱਧ ਸੀਗੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ ਸੇ ਹਮੇਸ਼ਾ ਸਮਾਜਿਕ ਬੁਰਾਈਆਂ, ਸਰਕਾਰਾਂ ਦੀਆਂ ਪਾਲਿਸੀਆਂ, ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਵਿਰੁੱਧ ਧੜੱਲੇ ਦੇ ਨਾਲ ਤੇ ਬੇਬਾਕੀ ਦੇ ਨਾਲ ਬੋਲਦਾ ਆ ਰਿਹਾ, ਬੋਲਦਾ ਰਹੇਗਾ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।